ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ ਫਿਰ ਤੋਂ ਸਾਡੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ। ਤੇ ਮੇਰੇ ਵੱਲੋਂ ਜਾਣੀ ਕਿ ਅਜੇਪਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਡੇ ਨਾਲ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ, ਹਮੇਸ਼ਾ ਦੀ ਤਰ੍ਹਾਂ। ਦਲਜੀਤ ਜੀ ਤੁਹਾਡਾ ਸਵਾਗਤ ਹੈ, ਬਹੁਤ ਬਹੁਤ ਥੈਂਕ ਯੂ। ਤੇ ਅਜੇਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੀ। ਥੈਂਕ ਯੂ। ਤੇ ਬੜੇ ਚਮਕ ਰਹੇ ਹੋ, ਲੋੜ ਆ ਜੀ। ਤੇ ਪਤਾ ਨਹੀਂ ਹੁਣ ਇਹ ਤੁਸੀਂ ਵਿਅੰਗ ਕੀਤਾ ਜਾਂ ਸਰੀਅਤ ਆ। ਨਹੀਂ ਵਧੀਆ ਲੱਗ ਰਿਹਾ, ਸੋਹਣੇ ਲੱਗ ਰਹੇ ਹੋ, ਚਮਕ ਰਹੇ ਹੋ। ਹਾਂਜੀ ਹਾਂਜੀ, ਤੁਹਾਡਾ ਇਹ ਤੁਹਾਡਾ ਵੱਡਪਨ ਆ। ਐਕਚੁਅਲੀ ਇਹ ਵੀ ਸਾਡੇ ਕਦਰਾਂ ਕੀਮਤਾਂ ਦੇ ਵਿੱਚ ਆਉਂਦਾ, ਸਾਡੀ ਕਾਮਨ ਸੈਂਸ ਦੇ ਵਿੱਚ ਆਉਂਦਾ ਕਿ ਤੁਸੀਂ ਜਿਹੜਾ ਬੰਦੇ ਨੂੰ ਆਉਂਦੇ ਨੂੰ ਹੀ ਘੇਰ ਲਓ। ਤੇ ਪਰ ਵਧੀਆ ਲੱਗਦਾ ਤਾਰੀਫ ਸੁਣਨੀ। ਇਹ ਗੱਲ ਵੱਖਰੀ ਆ ਕਿ ਤੁਸੀਂ ਕੇਸ ਢੰਗ ਨਾਲ ਕਹੀ ਆ, ਪਰ ਇਹ ਚੰਗੀ ਲੱਗੀ ਆ। ਨਹੀਂ ਮੈਂ ਤੇ ਮਤਲਬ ਸਹੀ ਢੰਗ ਨਾਲ ਕਹੀ। ਹਾਂਜੀ ਹਾਂਜੀ, ਥੈਂਕਸ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਗੱਲਾਂ ਕਰਦੇ ਹੁੰਦੇ, ਮਤਲਬ ਜਿਹੜੇ ਮਸਲੇ ਹੁੰਦੇ ਆ ਜਿਹਨੂੰ ਅਸੀਂ ਪ੍ਰੋਗਰਾਮ ਦਾ ਨਾਂ ਹੀ ਜਿੱਦਾਂ ਸਾਡੇ ਮਸਲੇ ਸਾਡੇ ਹੱਲ, ਤੇ ਉਹਨਾਂ ਤੇ ਅਸੀਂ ਗੱਲ ਕਰਦੇ ਹੁੰਦੇ। ਤਾਂ ਅੱਜ ਵੀ ਕੁਝ ਮਸਲੇ ਹੈਗੇ ਜਿਨ੍ਹਾਂ ਦੀ ਅਸੀਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਮਸਲਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ ਕੋਰਟ ਕੇਸਾਂ ਦੇ ਬਾਰੇ। ਜਿੱਦਾਂ ਕਿ ਆਪਣੇ ਕਿਹਾ ਜਾਂਦਾ ਅਕਸਰ ਹੀ ਕਿ ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸ ਪੈਂਡਿੰਗ ਨੇ। ਕਰੀਬ 3 ਕਰੋੜ ਦੇ ਕਰੀਬ ਆਪਣੇ ਕੇਸ ਮਤਲਬ ਵੱਡੀਆਂ ਛੋਟੀਆਂ ਕੋਰਟਾਂ ਦੇ ਵਿੱਚ ਮਾਨਯੋਗ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ। ਤੇ ਇੱਕ ਮੈਂ ਸੁਣਿਆ ਕਿ 35 ਰੁਪਏ ਦਾ ਕੇਸ ਸੀਗਾ ਤੇ 52 ਸਾਲ ਚੱਲਿਆ ਜੀ। ਇਹ ਤੇ ਮੜਾ ਚਾਨਣਾ ਪਾਓ ਵੀ ਕੀ ਕਿੱਦਾਂ। ਵੈਸੇ ਅਜੇਪਾਲ ਜੀ ਸੁਣਨ ਨੂੰ ਬੜਾ ਫਨੀ ਲੱਗਦਾ। ਹਾਂਜੀ ਹਾਂਜੀ, ਕਿ ਇੰਨਾ 52 ਸਾਲ ਹੈ ਕੇਸ ਚੱਲੇ। ਹਾਂਜੀ, ਤੇ ਉਹ ਕੇਸ ਜਿਹੜਾ ਆ ਵੀ 35 ਰੁਪਏ ਦਾ। 35 ਰੁਪਏ ਦਾ। ਇਹ ਗੱਲ ਹੈਗੀ 1963 ਦੀ। ਉਸ ਵੇਲੇ 35 ਰੁਪਏ ਬਹੁਤ ਵੱਡੀ ਚੀਜ਼ ਹੋਣੀ ਆ। ਜੇ ਆਪਾਂ 1963 ਦੀ ਗੱਲ ਕਰੀਏ, 35 ਰੁਪਏ ਬਹੁਤ ਵੱਡੀ ਗੱਲ ਸੀ। ਸ਼ੀਤਰਮਲ ਬੰਦਾ ਸੀ, ਉਹਦਾ ਮਕਾਨ ਸੀ। ਬਾਬੂ ਲਾਲ ਨੇ ਉਹਦੇ ਕੋਲੋਂ ਕਿਰਾਏ ਤੇ ਲਿਆਇਆ ਸੀ ਤੇ 35 ਰੁਪਈਆ ਜਿਹੜਾ ਉਹ ਕਿਰਾਇਆ ਆ ਉਹ ਦਿੰਦਾ ਸੀ। ਹੁਣ ਸ਼ੀਤਰਮਲ ਨੇ ਜਿਹੜਾ ਅੱਗੇ ਜਿਹੜਾ ਘਰ ਸੀ ਉਹ ਗੁਲਾਬ ਚੰਦ ਨੂੰ ਵੇਚ ਦਿੱਤਾ। ਅੱਛਾ ਜੀ। ਹੁਣ ਗੁਲਾਬ ਚੰਦ ਜਿਹੜਾ ਨਵਾਂ ਮਾਲਕ ਆ, ਉਹਨੇ ਉਹਨੂੰ ਕਿਹਾ ਵੀ ਤੂੰ ਦੇਖੋ ਵੀ ਤੇਰਾ 35 ਰੁਪਏ ਰਹਿੰਦਾ ਕਿਰਾਇਆ, ਉਹ ਦੇ ਮੈਨੂੰ ਤੇ ਘਰ ਮੇਰਾ ਕਰ ਦੇ ਖਾਲੀ ਜੀ। ਪਰ ਜਿਹੜਾ ਬਾਬੂ ਲਾ ਲਿਆ ਉਹ ਘਰ ਤੋਂ ਵੀ ਇਨਕਾਰੀ ਹੋ ਗਿਆ ਤੇ ਕਿਰਾਏ ਤੋਂ ਵੀ ਇਨਕਾਰੀ ਹੋ ਗਿਆ। ਉਹ ਫੇਰ ਕੇਸ ਜਿਹੜਾ ਆ ਕੋਰਟ ਦੇ ਵਿੱਚ ਚਲੇ ਗਿਆ। ਉਸ ਤੋਂ ਬਾਅਦ ਇਹ ਜਿਹੜੀ ਸੁਣਵਾਈ ਆ ਹੁੰਦੀ ਰਹੀ। ਹੁਣ ਤੱਕ ਕੋਈ 24 ਦੇ ਕਰੀਬ ਜਿਹੜੇ ਜੱਜ ਆ ਉਹ ਸੁਣਵਾਈ ਕਰ ਚੁੱਕੇ ਆ, ਬਦਲ ਚੁੱਕੇ, ਜਾਨੀ ਸੁਣਵਾਈ ਹੁੰਦੀ ਰਹੀ। ਇਹਦੇ ਵਿੱਚ ਇਹ ਸਾਡੇ ਕੋਰਟਾਂ ਦੇ ਵਿੱਚ ਇਹ ਬੜੀ ਇੱਕ ਤਗੜੀ ਸਮੱਸਿਆ ਵੀ ਸੁਣਵਾਈ ਹੁੰਦੀ ਆ, ਜਾਂ ਤਾਂ ਇੱਕ ਅਪਾਇੰਟ ਕਰ ਦਿੱਤਾ ਜੱਜ ਵੀ ਉਹੀ ਸੁਣਵਾਈ ਸਾਰੀ ਕਰੇ ਤੇ ਉਹਦਾ ਨਿਪਟਾਰਾ ਕਰ ਦੇਵੇ ਕੇਸ ਦਾ, ਉਹਨੂੰ ਤਾਂ ਬਾਅਦ ਦੇ ਵਿੱਚ ਭੇਜਿਆ ਜਾਵੇ। ਪਰ ਉਹ ਕੀ ਹੁੰਦਾ ਆ, ਸੁਣਵਾਈ ਹੋ ਜਾਂਦੀ ਆ, ਅਗਲੇ ਦਾ ਤਬਾਦਲਾ ਹੋ ਜਾਂਦਾ। ਹੁਣ ਦੂਜਾ ਜੱਜ ਆਉਂਦਾ, ਉਹ ਆਪਣੇ ਆਪ ਨੂੰ ਉਹਦੇ ਨਾਲ ਸਮਝਦਾ ਵੀ ਮੈਂ ਦੂਜੇ ਦਾ ਸੁਣਿਆ ਹੋਇਆ ਕਾਹਤੇ ਦੁਆ ਕਰਾਂ, ਮੈਂ ਤਾਂ ਆਪਣਾ ਸੁਣਨਾ। ਉਹ ਆਪਣਾ ਫਿਰ ਸੁਣਨ ਲੱਗ ਜਾਂਦਾ। ਤੇ ਇਦਾਂ ਹੀ ਜਿਹੜੇ ਕੇਸ ਆ ਜ਼ਿਆਦਾਤਰ ਪੈਂਡਿੰਗ ਹੋਣ ਦੇ ਕਾਰਨ ਇਹ ਆ। ਕਈ ਵਾਰ ਸਰਕਾਰਾਂ ਦਾ ਵੀ ਹੇਰ ਫੇਰ ਹੁੰਦਾ ਨਾ, ਉਹ ਜਾਣ ਕੇ ਜਿਹੜੇ ਕੇਸ ਨੂੰ ਲਮਕਾਉਣਾ ਚਾਹੁੰਦੇ, ਚਲੋ ਜੱਜ ਬਦਲ ਦੋ ਤੇ ਨਵਾਂ ਜੱਜ ਆਊਗਾ, ਫਿਰ ਦੁਬਾਰ ਤੋਂ ਸਾਰੀ ਸਟੱਡੀ। ਉਹ ਤਾਂ ਚਲੋ ਵੱਡੇ ਕੇਸ ਦੇ ਵਿੱਚ ਹੋ ਜਾਂਦਾ, ਪਰ ਜਿਹੜੇ ਇਦਾਂ ਦੇ 35 ਰੁਪਏ ਦਾ ਕੇਸ ਆ ਸਰਕਾਰਾਂ ਦੀ, ਇਹਦੇ ਵਿੱਚ ਕੋਈ ਹੈ ਨਹੀਂ। ਪਰ ਇਹ ਆ ਕਿ ਤੁਹਾਡੀ ਗੱਲ ਸਹੀ ਆ ਕਿ ਵੱਡੇ ਕੇਸਾਂ ਦੇ ਵਿੱਚ, ਵੱਡੇ ਕੇਸ ਜਿੱਦਾਂ ਹੁਣ ਮੰਨ ਲਓ ਯੋਧਿਆ ਕੇਸ ਆ, ਇੰਨੇ ਚਿਰ ਤੋਂ ਚੱਲ ਰਿਹਾ ਆ, ਉਹਦੇ ਵਿੱਚ ਹੁਣ ਇੱਕ ਰਿਪੋਰਟ ਵੀ ਨਸ਼ਰ ਹੋਈ ਆ ਕਿ ਆਰਡੀਨੈਂਸ ਜਿਹੜਾ ਆ ਚੰਦਰ ਸ਼ੇਖਰ ਜਿਹੜੇ ਸੀਗੇ ਉਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਜਿਹੜੇ ਕੇਸਿਸ ਹੈਗੇ ਆ ਵੀ ਜਾਨੀ ਸਰਕਾਰਾਂ ਚਾਹੁੰਦੀਆਂ, ਪਰ ਅੱਗੇ ਜਿਹੜਾ ਆ ਉਹਨੂੰ ਕਿਸੇ ਨਿਪਟਾਰੇ 'ਚ ਨਹੀਂ ਲਾਇਆ ਜਾਂਦਾ, ਹਨਾ, ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਿਆ ਜਾਂਦਾ। ਪਰ ਇੱਥੇ ਜਿਹੜਾ ਆ ਕਾਰਨ ਹੀ ਵੱਖਰਾ ਬਣ ਗਿਆ ਕਿ ਉਹ ਜਿਹੜੇ ਜੱਜ ਆ ਅੱਗੇ ਤੋਂ ਅੱਗੇ ਤਬਦੀਲ ਹੁੰਦੇ ਰਹੇ। ਉਹ ਵਿਚਾਰਾ ਜਿਹੜਾ ਕੇਸ ਆ 35 ਰੁਪਏ ਦਾ, ਹੁਣ ਉਹਦੀ ਸੁਣਵਾਈ ਹੋਈ ਤੇ ਹੁਣ ਉਹਦੇ ਵਿੱਚ ਰਿਜ਼ਲਟ ਆਇਆ ਤੇ ਉਹਨੂੰ ਕਿਹਾ ਵੀ 35 ਰੁਪਏ ਮੋੜ ਤੇ ਘਰ ਖਾਲੀ ਕਰ। ਅੱਛਾ। ਪਰ ਇਹ ਆ ਕਿ ਹੁਣ ਉਹਦੇ ਵਿੱਚ ਕਈ ਵਕੀਲਾਂ ਦੀ ਵੀ ਮੌਤ ਹੋ ਚੁੱਕੀ ਆ, ਕਈ ਜੱਜ ਜਿਹੜੇ ਆ ਉਹ ਵੀ ਜਿਹੜੀ ਉਹਨਾਂ ਦੀ ਮੌਤ ਹੋ ਚੁੱਕੀ ਆ। ਪਰ ਇਹ ਆ ਕਿ ਉਹ ਜਿਹੜੇ ਉਹਨਾਂ ਦੇ ਗਾਹਾਂ ਬੰਦੇ ਆ ਉਹ ਅੱਗੇ ਚਲੋ ਉਹਨਾਂ ਨੂੰ ਨਿਆਂ ਮਿਲ ਗਿਆ, ਪਰ ਇੱਕ ਜਨਰੇਸ਼ਨ ਤਾਂ ਖਰਾਬ ਹੋ ਗਈ ਹਨਾ। ਹਨਾ, ਜਿੱਦਾਂ ਤੁਸੀਂ ਦੱਸਿਆ ਵੀ 3 ਕਰੋੜ ਦੇ ਕਰੀਬ ਜਿਹੜੇ ਪੈਂਡਿੰਗ ਆ। ਇਹ ਬਹੁਤ ਤਕੜੀ ਸਮੱਸਿਆ। ਮੈਂ ਤੁਹਾਨੂੰ ਡਾਟਾ ਜ਼ਰੂਰ ਦੇ ਦੇਵਾਂ ਵੀ ਅਜੇ ਵੀ 1950 ਤੋਂ 60 ਦੇ ਵਿੱਚ ਦੇ ਜਿਹੜੇ ਕੇਸ ਆ ਉਹ 140 ਕੇਸ ਇਦਾਂ ਦੇ ਆ ਜਿਹੜੇ 150 ਤੋਂ 60 ਦੇ ਵਿੱਚ ਦੇ ਆ, ਉਹਨਾਂ ਦਾ ਅਜੇ ਤੱਕ ਰਿਜ਼ਲਟ ਹੀ ਨਹੀਂ ਨਿਕਲਿਆ 2018 ਤੱਕ।
1960 ਤੋਂ 70 ਤੱਕ ਦੇ 1782 ਕੇਸ ਆ। 1970 ਤੋਂ 80 ਦੇ 12,927 ਕੇਸ ਆ। 1981 ਤੋਂ 87 ਦੇ 50,846 ਕੇਸ ਆ। ਜਾਨੀ ਜਿਨ੍ਹਾਂ ਬੰਦਿਆਂ ਨੂੰ 30 ਸਾਲ ਤੋਂ ਉੱਤੇ ਹੋ ਗਿਆ ਵੇਟ ਕਰਦਿਆਂ ਨੂੰ 60,000 ਦੇ ਕਰੀਬ ਟੋਟਲ ਗਿਣਤੀ ਉਹਨਾਂ ਦੀ ਬਣਦੀ ਆ। ਇਹ ਬੜੀ ਅਟਪਟੀ ਇੱਕ ਗੱਲ ਆ ਕਿ 60,000 ਬੰਦੇ ਜਿਹੜੇ ਆ ਉਹ ਨਿਆਂ ਦੀ ਵੇਟ ਕਰ ਰਹੇ ਆ ਪਿਛਲੇ 30-35 ਸਾਲ। ਹੁਣ ਉੱਥੇ ਅਸੀਂ ਕਿੱਦਾਂ ਫਿਰ ਨਿਆਂਪਾਲਿਕਾ ਦੇ ਉੱਤੇ ਕਿੱਦਾਂ ਵਿਸ਼ਵਾਸ ਜਿਹੜਾ ਰੱਖ ਸਕਦੇ ਆ? ਹੁਣ ਸਾਡੇ ਕਿਹਾ ਜਾਂਦਾ ਵੀ ਕਾਰਜਪਾਲਿਕਾ ਤਾਂ ਚਲੋ ਜਿੱਦਾਂ ਵੀ ਚੱਲਦੀ ਆ, ਵਿਧਾਨ ਪਾਲਿਕਾ ਦਾ ਵੀ ਸਾਨੂੰ ਪਤਾ ਹੀ ਆ, ਪਰ ਇੱਕ ਨਿਆਂਪਾਲਿਕਾ ਦੇ ਉੱਤੇ ਸਾਡਾ ਇੱਕ ਯਕੀਨ ਵੱਜਿਆ ਹੋਇਆ। ਬਿਲਕੁਲ, ਆਪਾਂ ਮਾਨਯੋਗ ਅਦਾਲਤ ਕਹਿੰਦੇ ਆ, ਉੱਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਤੇ ਸਾਨੂੰ ਬਹੁਤ ਸਾਰੇ ਡਿਸੀਜਨ ਜਿਹੜੇ ਆ ਸਹੀ ਦਿੰਦੇ ਵੀ ਆ। ਜਦੋਂ ਬੰਦਾ ਹਰ ਤਰੀਕੇ ਤੋਂ ਨਿਰਾਸ਼ ਹੋ ਜਾਂਦਾ, ਜਦੋਂ ਸਾਨੂੰ ਸਾਡੀ ਬਿਊਰੋਕ੍ਰੇਸੀ ਸਾਨੂੰ ਸੁਣਦੀ ਨਹੀਂ, ਸਾਡੇ ਲੀਡਰ ਸਾਨੂੰ ਸੁਣਦੇ ਨਹੀਂ, ਬੰਦਾ ਫਿਰ ਆਸ ਲੈ ਕੇ ਜਾਂਦਾ ਅਦਾਲਤਾਂ। ਪਰ ਹੁਣ ਅਦਾਲਤਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਜਿਨ੍ਹਾਂ ਕੋਲ ਤਾਂ ਪੈਸੇ ਆ, ਮਾੜੇ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਹੁਣ ਇੱਕ ਇਹ ਦੇਖੋ ਕਿ ਵਕੀਲ ਬਹੁਤ ਵਧੀਆ ਇੱਥੇ ਭੂਮਿਕਾ ਨਿਭਾ ਸਕਦੇ। ਵਕੀਲ ਜਿਹੜੇ ਆ ਭੂਮਿਕਾ ਇਦਾਂ ਨਿਭਾ ਸਕਦੇ ਆ ਵੀ ਉਹ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਨ। ਪਰ ਹੁਣ ਉਹ ਸਾਰੇ ਇੱਕ ਤੁਸੀਂ ਦੇਖੋ ਕੋਰਟਾਂ ਦੇ ਵਿੱਚ ਜਾ ਕੇ ਵੀ ਵਕੀਲ ਜਿਹੜੇ ਆ ਯਾਰ ਦੋਸਤ ਹੀ ਹੁੰਦੇ ਆ, ਬਹੁਤੇ ਵਕੀਲ ਰਿਸ਼ਤੇਦਾਰ ਹੀ ਹੁੰਦੇ ਆ ਇੱਕ ਦੂਜੇ ਦੇ। ਹੁਣ ਉਹਨਾਂ ਨੇ ਵੀ ਇੱਕ ਰੁਜ਼ਗਾਰ ਬਣਾਇਆ, ਉਹਦੇ ਵਿੱਚ ਉਹਨਾਂ ਦੀ ਸੰਡ ਗੰਢ ਹੁੰਦੀ ਆ। ਕੋਈ ਉਹਨੇ ਕੀ ਕਰਨਾ ਆ ਵੀ ਇੱਕ ਦੂਜੇ ਦੇ ਨਾਲ ਵੀ ਤੂੰ ਵੀ ਥੋੜਾ ਜਿਹਾ ਇਹਨੂੰ ਕੇਸ ਨੂੰ ਲਮਕਾ, ਮੈਂ ਵੀ ਲਮਕਾਉਣਾ, ਪੈਸੇ ਆਉਣਗੇ ਜਿੰਨਾ ਲਮਕਾਵਾਂਗੇ। ਉਹਦੇ ਵਿੱਚ ਕਦੀ ਸਿਕ ਲੀਵ ਦੇਤੀ ਕਿ ਜਦ ਜ਼ਰੂਰੀ ਕੰਮ ਪੈ ਗਿਆ, ਜੇ ਸਾਡਾ ਵਕੀਲ ਬਿਮਾਰ ਹੋ ਗਿਆ, ਕਦੀ ਕਲਾਇੰਟ ਬਿਮਾਰ ਹੋ ਗਿਆ, ਕੁਛ ਨਾ ਕੁਛ ਜਿਹੜੇ ਬਹਾਨੇ ਬਣਾਏ ਜਾਂਦੇ ਆ ਤੇ ਕੇਸਾਂ ਨੂੰ ਲਮਕਾਇਆ ਜਾਂਦਾ ਤਾਂ ਕਿ ਜਿਹੜੇ ਪੈਸੇ ਆ ਉਹ ਬਟੋਰੇ ਜਾਣ। ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵਿੱਚ ਐਡ ਵੀ, ਉਹ ਜਿੱਦਾਂ ਮੈਂ ਵੀ ਪਿੱਛੇ ਸੁਣਿਆ ਵੀ ਕਈ ਕੇਸ ਹੀ ਆ ਵੈਸੇ ਤਾਂ ਵੀ ਹੁਣ ਇੱਕ ਕੇਸ ਆ ਉਹਦੀ ਜਿਹੜਾ ਉਹਦੇ ਮਤਲਬ ਪੇਪਰ ਵਰਕ ਹੈ ਕਹਿੰਦੇ 15-20 ਹਜ਼ਾਰ ਪੇਜ ਆ ਉਹਦੇ। ਜਿੱਦਾਂ ਕੇਸ ਜਦੋਂ ਸਾਰਾ ਤਿਆਰ ਹੁੰਦਾ ਤੇ ਜੋ ਜੱਜ ਬਦਲ ਜਾਂਦਾ ਤੇ ਫਿਰ ਨਵਾਂ ਜੱਜ ਕਹਿੰਦਾ ਭਾਈ ਮੈਨੂੰ ਤਾਂ ਸਾਰਾ ਪੜ੍ਹਨਾ ਪੈਣਾ ਹਨਾ, ਤੇ ਫਿਰ ਉਹ ਜੱਜ ਇਹਦਾ ਬਦਲੀ ਜਾਂਦੇ ਵੱਡੇ ਕੇਸਾਂ ਦੇ ਵਿੱਚ। ਮਤਲਬ ਜਿਹੜੀ ਮੈਂ ਗੱਲ ਕਰੀ ਸਰਕਾਰਾਂ ਦਾ ਹੇਰ ਫੇਰ ਤੇ ਉਹ ਕਿੰਨੇ ਸਾਲ ਇੱਕ ਤਾਂ ਇਹ ਹੋਇਆ। ਜੱਜ ਹੈ ਵੀ ਨਹੀਂ ਬਹੁਤੇ, ਇਹ ਵੀ ਇੱਕ ਤਕੜੀ ਸਮੱਸਿਆ। ਜੱਜਾਂ ਦੇ ਉੱਤੇ ਪ੍ਰੈਸ਼ਰ ਇੰਨਾ ਪੈ ਗਿਆ, ਜੱਜਾਂ ਦੇ ਉੱਤੇ ਇੰਨਾ ਜ਼ਿਆਦਾ ਕੰਮ ਦਾ ਪ੍ਰੈਸ਼ਰ ਆ, ਉਹ ਆਪ ਦੱਸਦੇ ਆ ਵੀ ਸਾਡੀ ਜਿਹੜੀ ਨਿੱਜੀ ਲਾਈਫ ਆ ਉਹ ਡਿਸਟਰੋਏ ਹੋ ਚੁੱਕੀ ਆ, ਨਵੀਂ ਭਰਤੀ ਨਹੀਂ ਹੋ ਰਹੀ ਤੇ ਉਹਨਾਂ ਦਾ ਜਿਹੜਾ ਉਹੀ ਵਧਾਇਆ ਜਾ ਰਿਹਾ। ਬਹੁਤ ਸਾਰੀ ਜਿਹੜੀ ਭਰਤੀ ਆ ਉਹ ਹੋਣ ਵਾਲੀ ਪਈ ਆ, ਨਵੇਂ ਜੱਜ ਜਿਹੜੇ ਆ ਉਹ ਤਾਂ ਤੁਹਾਡਾ ਕਹਿਣ ਦਾ ਇਹਦੇ ਵਿੱਚ ਹੈਗਾ ਕਿ ਇਹਦੇ ਵਿੱਚ ਸਰਕਾਰਾਂ ਦੀ ਸ਼ਮੂਲੀਅਤ ਆ, ਕਿ ਇਹਦਾ ਮਤਲਬ ਆ ਉਹ ਜਾਣ ਬੁੱਝ ਕੇ ਜਿਹੜਾ ਆ ਜੱਜਾਂ ਨੂੰ ਅਪਾਇੰਟ ਨਹੀਂ ਕਰ ਰਹੇ, ਜਦ ਕਿ ਨਿਆਂ ਮਿਲਣਾ ਜਿਹੜਾ ਆ ਉਹ ਸਭ ਤੋਂ ਪਹਿਲਾਂ ਵਿਧਾਨਕ ਸਾਡਾ ਹੱਕ ਆ ਬੰਦੇ ਦਾ, ਹਨਾ। ਤੇ ਕਈ ਬੰਦੇ ਜੋ ਵਿਚਾਰੇ ਵੈਸੇ ਸਾਹ ਪ੍ਰਾਣ ਛੱਡ ਦਿੰਦੇ, ਕਈ ਉਹੀ ਥੱਕ ਹਾਰ ਜਾਂਦੇ ਹਨ ਜੀ। ਬਿਲਕੁਲ, ਜੋ ਸੁਰਜੀਤ ਪਾਤਰ ਦੀਆਂ ਲਾਈਨਾਂ ਵੀ ਹੈ ਨਾ ਕਿ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ ਹਨਾ, ਤੇ ਸੁੱਕ ਜਾਂਦਾ ਬੰਦਾ। ਬਹੁਤ ਵਾਰੀ ਏਦਾਂ ਹੋਇਆ ਆ। ਤੇ ਫਿਰ ਇੱਕ ਇਹ ਆ ਕਿ ਹੁਣ ਜਿਹੜੇ ਲੋਕ ਆ, ਹੁਣ ਆਪਣਾ ਸੋਸ਼ਲ ਮੀਡੀਆ ਵੀ ਹੋ ਗਿਆ, ਇੱਕ ਸਾਡੀ ਇਹ ਤਰਾਸਦੀ ਰਹੀ ਆ ਵੀ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਕਦੀ ਲਾਅ ਨਹੀਂ ਪੜ੍ਹਾਇਆ ਗਿਆ। ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚੋਂ, ਅਮਰੀਕਾ, ਕੈਨੇਡਾ ਦੇ ਵਿੱਚੋਂ ਤੁਸੀਂ ਪੜ੍ਹਦੇ ਹੋ, ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਤੁਸੀਂ 10ਵੀਂ ਤੱਕ ਪੜ੍ਹੋ ਜਾਂ 12ਵੀਂ ਕਰੋ, ਜੇ ਤੁਸੀਂ ਵਕੀਲ ਆ ਤਾਂ ਤੁਹਾਨੂੰ ਜਿਹੜਾ ਆ ਪੜ੍ਹਾਇਆ ਜਾਂਦਾ। ਇੱਕ ਪਾਸੇ ਤੁਸੀਂ ਦੇਖੋ ਵੀ 9ਵੀਂ 10ਵੀਂ ਦੇ ਵਿੱਚ ਸਾਈਨ ਥੀਟਾ, ਕੋਸੀਕੈਂਟ ਥੀਟਾ ਉਹਦੇ ਕਰਕੇ ਫੇਲ ਕਰ ਦਿੰਦੇ, ਅਲਜਬਰਾ ਕਰਕੇ। ਜਿਹੜੇ ਸਾਡੇ ਉਦਾਂ ਲਾਈਫ ਵਿੱਚ ਨਹੀਂ, ਉਹਦਾ ਇੰਜੀਨੀਅਰ ਜਿਹਨੇ ਬਣਨਾ, ਪਟਵਾਰੀ ਬਣਨਾ, ਉਹਨਾਂ ਲਈ ਆ। ਮੈਨੂੰ ਤਾਂ ਕਦੀ ਸਮਝ ਨਹੀਂ ਆਈ, ਕਿਸੇ ਨੂੰ ਵੀ ਨਹੀਂ ਸਮਝ ਲੱਗੀ, ਨਾ ਉਹ ਜ਼ਰੂਰਤ ਪੈਂਦੀ ਹੈ। ਉਹ ਤਾਂ ਜਿਹੜਾ ਉਸ ਫੀਲਡ ਵਿੱਚ ਜਾਊਗਾ ਉਹਦੇ ਜਾਊਗਾ, ਪਰ ਜਿਹੜਾ ਲਾਅ ਆ ਉਹਦੀ ਹਰ ਬੰਦੇ ਨੂੰ ਜ਼ਰੂਰਤ ਆ। ਬਿਲਕੁਲ, ਹਰ ਇੱਕ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਦੀ ਜ਼ਰੂਰਤ ਆ। ਉਹ ਪੜ੍ਹਾਇਆ ਨਹੀਂ ਜਾਂਦਾ, ਕਿਤੇ ਦੱਸਿਆ ਹੀ ਨਹੀਂ ਜਾਂਦਾ ਕਿ ਤੁਹਾਡੇ ਜਿਹੜੇ ਰਾਈਟਸ ਕਿੱਦਾਂ ਤੁਸੀਂ ਅਦਾਲਤਾਂ ਵਿੱਚ ਜਾ ਸਕਦੇ ਹੋ, ਕਿੱਦਾਂ ਤੁਸੀਂ ਕੇਸ ਲੜ ਸਕਦੇ ਹੋ। ਪਰ ਹੁਣ ਜਿਹੜੀ ਕਾਮਨ ਸੈਂਸ ਆ ਲੋਕਾਂ ਦੀ ਵਧਣ ਲੱਗ ਗਈ। ਜਦੋਂ ਇੰਟਰਨੈਟ ਦਾ ਜ਼ਮਾਨਾ ਆਇਆ, ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ, ਲੋਕੀ ਨੌਲੇਜ ਗੇਨ ਕਰਨ ਵੱਲ ਨੂੰ ਹੋਏ ਆ। ਪਹਿਲਾਂ ਹੁੰਦਾ ਸੀ ਵੀ ਲਾਇਬ੍ਰੇਰੀਆਂ ਵਿੱਚ ਬੰਦ ਪਿਆ ਹੁੰਦਾ, ਪਤਾ ਨਹੀਂ ਹੁੰਦਾ, ਕੋਈ ਦੱਸਣ ਵਾਲਾ ਹੈ ਨਹੀਂ। ਹੁਣ ਸਾਰਾ ਕੁਝ ਪਿਆ, ਤੇ ਹੁਣ ਉਹ ਜਦੋਂ ਪਤਾ ਲੱਗ ਰਿਹਾ ਤੇ ਕੇਸ ਜਿਹੜੇ ਇੱਕਦਮ ਹੀ ਬਹੁਤ ਵੱਧ ਗਏ। ਹਰ ਕੋਈ ਬੰਦਾ ਜਿਹੜਾ ਆ, ਮਾੜੀ ਜਿਹੀ ਅੱਗੇ ਲੜਾਈ ਹੁੰਦੀ ਸੀ ਪੰਚਾਇਤ ਵਿੱਚ ਹੀ ਨਜਿੱਠੀ ਜਾਂਦੀ ਸੀ, ਹੁਣ ਕੋਈ ਬੰਦਾ ਪੰਚਾਇਤ ਕੋਲ ਜਾਂਦਾ ਹੀ ਨਹੀਂ। ਉਹ ਸਿੱਧਾ ਜਿੱਦਾਂ ਜਾਂ ਵੀ ਮੈਂ ਤਾਂ ਅਦਾਲਤ ਵਿੱਚ ਹੀ ਜਾਊਂ। ਤੁਸੀਂ ਜਿੱਦਾਂ ਗੱਲ ਕੀਤੀ ਵੀ ਇੱਥੇ ਪੜ੍ਹਾਇਆ ਜਾਂਦਾ, ਮੈਂ ਇੱਥੇ ਡਿਪਲੋਮਾ ਕੀਤਾ ਮਤਲਬ, ਤੇ ਉਹਦੇ ਵਿੱਚ ਵੀ ਮਤਲਬ ਹੈ ਕੁਕਰੀ ਪਲੱਸ ਡਿਪਲੋਮਾ ਸੀਗਾ ਟੇਫ ਦੇ ਵਿੱਚ ਇੱਥੋਂ ਦੀ। ਤੇ ਉਹ ਚੀਜ਼ ਪਤਾ ਲੱਗੀ, ਉਹਦੇ ਵਿੱਚ ਵੀ ਸਾਨੂੰ ਇੱਕ ਲਾਅ ਦਾ ਸਬਜੈਕਟ ਸੀਗਾ, ਇੱਕ ਹੀ ਸੀਗਾ, ਪਰ ਜਿਹੜੀਆਂ ਉਹ 'ਚ ਗੱਲਾਂ ਸੀ ਉਹ ਮਤਲਬ ਨੋਰਮਲ ਜਿਹੀਆਂ ਸੀ, ਹਲਕੀਆਂ ਫੁਲਕੀਆਂ, ਪਰ ਬੜੀਆਂ ਕੰਮ ਦੀਆਂ ਸੀ ਮਤਲਬ। ਤੇ ਅਸੀਂ ਸੋਚਣਾ, ਮੈਂ ਤੇ ਇੱਕ ਮੁੰਡਾ ਹੋਰ ਸੀ, ਸਿਰਫ ਦੋ ਹੀ ਸੀਗੇ, ਵੀ ਇਹ ਯਾਰ ਕਰ ਅਸੀਂ ਕੁਕਰੀ ਰਹੇ ਪਰ ਇਹ ਲਾਅ ਦਾ ਕੀ ਕੰਮ, ਹਨਾ। ਫਿਰ ਸਾਨੂੰ ਟੀਚਰ ਨੇ ਸਮਝਾਇਆ
ਵੀ ਕੱਲ ਨੂੰ ਤੁਸੀਂ ਆਪਣਾ ਬਿਜ਼ਨਸ ਕਰਨਾ ਜਾਂ ਨਹੀਂ ਕਰਨਾ, ਪਰ ਜੇ ਤੁਸੀਂ ਕਰਨਾ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਤੇ ਫਿਰ ਮੈਂ ਜਦੋਂ ਇੱਥੇ ਸਿਟੀਜ਼ਨਸ਼ਿਪ ਟੈਸਟ ਦਿੱਤਾ, ਉਹ ਜਿਹੜੀਆਂ ਬੁੱਕ ਦੇ ਵਿੱਚ ਗੱਲਾਂ ਪੜ੍ਹੀਆਂ ਸੀ, ਉਹ ਕੁਐਸਚਨ ਅਸੀਂ ਉਹ ਸਿਟੀਜ਼ਨਸ਼ਿਪ ਦੇ ਟੈਸਟ ਦੀ ਤਿਆਰੀ ਕੀਤੀ, ਮਤਲਬ ਬੁੱਕ ਪੜ੍ਹੀ ਤੇ ਉਹ ਸੇਮ ਚੀਜ਼ਾਂ ਫੇਰ ਸੀਗੀਆਂ। ਹਨਾ, ਬਿਲਕੁਲ ਇੱਥੇ ਹੀ ਅਸੀਂ ਮਾਰ ਖਾਧੀ। ਅਸੀਂ ਲੋਕ ਬਹੁਤ ਕਹਿੰਦੇ ਆ ਵੀ ਬਾਹਰਲੇ ਦੇਸ਼ ਜਿਹੜੇ ਆ ਬਹੁਤ ਕਾਮਯਾਬ ਆ, ਸਾਡੇ ਕੋਲ ਇੰਡੀਆ ਕੋਲ ਸਭ ਕੁਝ ਆ, ਨੈਚੁਰਲ ਰਿਸੋਰਸਿਸ ਸਾਰਾ ਕੁਝ ਆ, ਆਬਾਦੀ ਸਭ ਤੋਂ ਵੱਡੀ ਚੀਜ਼ ਆ। ਆਬਾਦੀ ਪ੍ਰੋਬਲਮ ਨਹੀਂ ਹੁੰਦੀ, ਆਬਾਦੀ ਤਾਂ ਜਿਹੜੀ ਆ ਸਾਡੇ ਕੋਲ ਕੰਮ ਕਰਨ ਵਾਲੇ ਬੰਦੇ ਸਾਨੂੰ ਮਿਲੇ ਹੋ, ਮੈਨ ਪਾਵਰ ਹਨਾ, ਮੈਨ ਪਾਵਰ ਆ ਤੁਹਾਡੇ ਕੋਲ ਤਾਂ ਇਦੋਂ ਵੱਡੀ ਲੋਕ ਬਹੁਤ ਸਾਰੇ ਦੇਸ਼ ਇਸ ਕਰਕੇ ਅਸਫਲ ਆ, ਉਹਨਾਂ ਕੋਲ ਮੈਨ ਪਾਵਰ ਨਹੀਂ ਹੈ। ਇਹਨਾਂ ਨੇ ਸਿਟੀਜ਼ਨਸ਼ਿਪ ਬਾਹਰਲੇ ਲੋਕਾਂ ਨੂੰ ਕਿਉਂ ਦਿੱਤੀ? ਇਹਨਾਂ ਨੂੰ ਮੈਨ ਪਾਵਰ ਚਾਹੀਦੀ, ਸਾਡੇ ਕੋਲ ਉੱਥੇ ਅਵਾਗੁਣ ਮੈਨ ਪਾਵਰ। ਪਰ ਅਸੀਂ ਕਾਰਨ ਉਹਦਾ ਕੀ ਹੋਇਆ? ਸਭ ਤੋਂ ਵੱਡਾ ਜਿਹੜਾ ਸਾਡਾ ਨੈਗੇਟਿਵ ਪੁਆਇੰਟ ਹੈ, ਅਸੀਂ ਲਾਅ ਬਾਰੇ ਨਹੀਂ ਜਾਣਦੇ। ਸਾਡੀ ਇਹ ਗੱਲ ਸਹੀ ਆ ਕਿ ਤੁਸੀਂ ਕਹਿੰਦੇ ਆ ਵੀ ਸਾਨੂੰ ਦੱਸਿਆ ਜਾਂਦਾ, ਚਾਹੇ ਇੱਥੇ ਇੱਕ ਦਿਹਾੜੀਦਾਰ ਬੰਦਾ, ਉਹਨੂੰ ਦੱਸਿਆ ਜਾਂਦਾ ਵੀ ਤੇਰੇ ਰਾਈਟਸ ਕੀ, ਤੇਰੇ ਲਾਅ ਕਿਹੜੇ, ਤੂੰ ਲਾਅ ਦੇ ਅੰਡਰ ਕੰਮ ਕਰੂੰਗਾ। ਈਵਨ ਕਿ ਬੱਚੇ ਆ ਕਿੰਡਰਗਾਰਟਨ ਜਾਂਦੇ ਆ, ਉਹਨਾਂ ਨੂੰ ਲਾਅ ਦੱਸਿਆ ਜਾਂਦਾ ਵੀ ਸੜਕ ਦੇ ਉੱਤੇ ਤੁਹਾਨੂੰ ਕੋਈ ਬੰਦਾ ਏਦਾਂ ਕਹਿੰਦਾ, ਤੁਸੀਂ ਉਹ ਕੇਸ ਕਿੱਥੇ ਸ਼ਿਕਾਇਤ ਕਰਨੀ ਹੈ, ਸਾਡੇ ਮੰਮੀ ਡੈਡੀ ਘਰ ਦਾ ਸਾਡਾ এনवायरमेंट ਕਿੱਦਾਂ ਦਾ, ਉਹਦੀ ਸ਼ਿਕਾਇਤ ਕਿੱਥੇ ਕਰਨੀ ਹੈ। ਇਸ ਕਰਕੇ ਇਹ ਜਿਹੜਾ ਲਾਅ ਦੱਸਣਾ ਇਹ ਪੈਂਡਿੰਗ ਇਸੇ ਕਰਕੇ। ਆਪਾਂ ਸੁਣਿਆ ਨਹੀਂ ਕਈ ਵਾਰੀ ਬਜ਼ੁਰਗ ਬਾਹਰ ਜਾਂਦੇ, ਕੈਨੇਡਾ ਅਮਰੀਕਾ ਗਏ ਤੇ ਉਹ ਬਜ਼ੁਰਗ ਕਹਿੰਦਾ ਲੈ ਯਾਰ ਜਵਾਕ ਨੇ ਤਾਂ 000 ਜਾਂ 111 ਡਾਇਲ ਕਰਤਾ ਹਨਾ, ਤੇ ਕਿੱਦਾਂ ਉਹਨਾਂ ਨੂੰ ਸ਼ੁਰੂ ਤੋਂ ਜਾਗਰੂਕਤਾ ਕਿਉਂ ਆ, ਕਿਉਂ ਉਹਨਾਂ ਨੂੰ ਕਿੰਡੀਆਂ 'ਚ ਸਕੂਲਾਂ 'ਚ ਦੱਸਿਆ ਜਾਂਦਾ, ਗੱਲਾਂ ਸਮਝਾਈਆਂ ਜਾਂਦੀਆਂ। ਬਿਲਕੁਲ, ਪਰ ਜਿੱਦਾਂ ਹੁਣ ਜਾਗਰੂਕਤਾ ਆਪਣੇ ਵੀ ਦੇਸ਼ ਵਿੱਚ ਵੱਧ ਰਹੀ ਆ, ਭਾਵੇਂ ਸਲੋ ਰੇਟ ਤੇ ਵੱਧ ਰਹੀ ਹੈ, ਤੇ ਇਹ ਲੋੜ ਵੀ ਆ। ਹੁਣ ਹੌਲੀ ਹੌਲੀ ਜਿਹੜੇ ਅਵੇਅਰਨੈਸ ਆ ਉਹ ਹੋ ਰਹੀ ਆ, ਤੇ ਆਸ ਆ ਵੀ ਹੁਣ ਜਿਹੜੇ ਇਹ ਪੈਂਡਿੰਗ ਕੇਸ ਆ ਇਹਨਾਂ ਦਾ ਨਿਪਟਾਰਾ ਜਿਹੜਾ ਆ ਛੇਤੀ ਤੋਂ ਛੇਤੀ ਹੋ ਜਾਊ। ਚਲੋ ਚੰਗੀ ਗੱਲ ਹੈ ਜੀ, ਜਿਹੜਾ $35 ਵਾਲਾ 35 ਰੁਪਏ ਵਾਲਾ ਸੌਰੀ ਕੇਸ ਚੱਲਿਆ ਇੰਨੇ ਸਾਲ, ਵੀ ਆਖਰ ਦੀ ਬਾਕੀ ਨਿਪਟਾਰਾ ਹੋਇਆ ਤਾਂ ਉਹਨਾਂ ਦਾ ਘਰ ਵੀ ਵਾਪਸ ਮਿਲਿਆ। ਤੇ ਦਲੀਪ ਜੀ ਅਗਲੀ ਗੱਲ ਮੈਂ ਕਰਨੀ ਚਾਹੂੰਗਾ ਕਿ ਆਪਾਂ ਚੱਲਦੇ ਸਿੱਧੇ ਹੁਣ ਅਮਰੀਕਾ ਨੂੰ, ਤੇ ਡੋਨਾਲਡ ਟਰੰਪ ਸਾਹਿਬ 45ਵੇਂ ਰਾਸ਼ਟਰਪਤੀ ਅਮਰੀਕਾ ਦੇ ਪ੍ਰੈਜ਼ੀਡੈਂਟ, ਤੇ ਉਹ ਕਹਿੰਦੇ ਕਿ ਸ਼ਰਨਾਰਥੀਆਂ ਦੇ ਨਾਲ ਉਹਨਾਂ ਨੇ ਕੁਝ ਸ਼ਰਨਾਰਥੀਆਂ ਦੇ ਥੋੜਾ ਜਿਹਾ ਸਖਤ ਹੋਏ ਨੇ। ਉਹ ਵੈਸੇ ਤਾਂ ਸ਼ੁਰੂ ਤੋਂ ਹੀ ਮੇਰੇ ਖਿਆਲ 'ਚ ਚਰਚਾ 'ਚ ਰਹੇ ਨੇ ਜਦੋਂ ਦੇ ਬਣੇ ਨੇ ਪ੍ਰੈਜ਼ੀਡੈਂਟ, ਤੇ ਇਹ ਕਿਆ ਮੁੱਦਾ ਹੈ ਜਿਹੜਾ ਹੁਣ ਸ਼ਰਨਾਰਥੀਆਂ ਦੇ ਉਹਨਾਂ ਨੇ ਥੋੜਾ ਜਿਹਾ ਸ਼ਰਨਾਰਥੀ? ਇਹ ਅਜੇਪਾਲ ਜੀ ਸ਼ਰਨਾਰਥੀ ਕੌਣ ਨੇ? ਪਹਿਲਾਂ ਤਾਂ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਕਿ ਸ਼ਰਨਾਰਥੀ ਜਿਹਨਾਂ ਨੂੰ ਆਪਾਂ ਰਿਫਿਊਜੀ ਵੀ ਕਹਿ ਦਿੰਦੇ ਹਾਂ, ਰਿਫਿਊਜੀ ਉਹ ਬੰਦੇ ਨੇ ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਵਧੀਆ ਜੀਵਨ ਬਸਰ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਆਪਣਾ ਜੀਵਨ ਜਿਹੜਾ ਆ ਸੇਫ ਨਹੀਂ ਲੱਗ ਰਿਹਾ, ਉਹਨਾਂ ਦੀ ਲਾਈਫ ਸੇਫ ਨਹੀਂ। ਉਹਨਾਂ ਦੇ ਲਈ ਫਿਰ ਬਾਹਰਲੇ ਦੇਸ਼ ਜਿਹੜੇ ਆ, ਖਾਸ ਤੌਰ ਤੇ ਅਮਰੀਕਾ ਤੇ ਯੂਰਪ, ਇਹਨਾਂ ਨੇ ਸ਼ਰਨਾਰਥੀਆਂ ਦੀ ਬਹੁਤ ਹੈਲਪ ਕੀਤੀ। ਇਸ ਗੱਲ ਲਈ ਸਲੂਟ ਵੀ ਕਰਦੇ ਆ ਇਹਨਾਂ ਦੇਸ਼ਾਂ। ਹੁਣ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਸ਼ਰਨਾਰਥੀਆਂ ਦੀ, ਜਿੱਦਾਂ ਹੁਣ ਅਰਬ ਕੰਟਰੀਜ਼ ਦੇ ਵਿੱਚ ਆ, ਜਿੱਦਾਂ ਸੀਰੀਆ ਹੋਇਆ, ਇਰਾਕ ਹੋਇਆ, ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਜੰਗ ਲੱਗੀ ਹੋਈ ਆ, ਅਫਗਾਨਿਸਤਾਨ ਆ, ਕਦੀ ਤੁਸੀਂ ਸੁਣਿਆ ਵੀ ਸਾਊਦੀ ਅਰਬ ਨੇ ਇਹਨਾਂ ਨੂੰ ਕੋਈ ਦਿੱਤਾ ਹੋਵੇ? ਜਦ ਕਿ ਅਮੀਰ ਦੇਸ਼ ਨੇ ਕਤਰ ਜਾਂ UAE, ਠੀਕ ਹੈ, ਇਹ ਇਹਨਾਂ ਦਾ ਵਡੱਪਨ ਆ ਅਮਰੀਕਾ ਦਾ, ਯੂਰਪ ਦਾ, ਕਿ ਇਹਨਾਂ ਨੇ ਉਹਨਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਉੱਥੇ ਲੈ ਕੇ ਜਾਂਦੇ। ਪਰ ਉਹਦਾ ਇੱਕ ਪੱਖ ਇਹ ਵੀ ਆ ਵੀ ਉਹਨਾਂ ਦਾ ਉਜਾੜਾ ਵੀ ਇਹਨਾਂ ਦੇਸ਼ਾਂ ਨੇ ਕੀਤਾ। ਉਹਨਾਂ ਦੇਸ਼ਾਂ ਦੇ ਵਿੱਚ ਨਜਾਇਜ਼ ਤੌਰ ਤੇ ਦਖਲ ਅੰਦਾਜ਼ੀ, ਭਾਵੇਂ ਨਜਾਇਜ਼ ਕਹਿ ਦੋ ਜਾਂ ਜਾਇਜ਼ ਤੌਰ ਤੇ, ਹਨਾ, ਕਿ ਉਹਨਾਂ ਦੇ ਵਿੱਚ ਸ਼ਰਨਾਰਥੀ ਜਿਹੜੇ ਆ ਉਹ ਹੋਏ। ਪਰ ਇੱਕ ਦੁਖਦਾਈ ਪਹਿਲੂ ਉਹ ਤੁਸੀਂ ਦੇਖੀ ਹੋਣੀ ਫੋਟੋ, ਕਿ ਇੱਕ ਬੱਚਾ ਜਿਹੜਾ ਸੀਰੀਆ ਦਾ, ਉਹ ਯੂਰਪ ਦੇ ਵਿੱਚ ਪਰਿਵਾਰ ਸਮੇਤ ਦਾਖਲ ਹੋਣ ਲੱਗਾ, ਉੱਥੇ ਉਹ ਪਲਟ ਗਈ ਕਿਸ਼ਤੀ, ਤੇ ਉਹ ਜਿਹੜਾ ਬੱਚਾ ਆ ਮੂੰਹ ਦੇ ਮੂੰਹ ਪਿਆ, ਉਹ ਆਇਲਾਨ ਕੁਰਦੀ ਉਹਦਾ ਨਾਂ ਸੀ, ਸੀਰੀਆ ਦਾ ਬੱਚਾ। ਉਹ ਬੜੀ ਫੋਟੋ ਜਿਹੜੀ ਆ ਉਹ ਵਾਇਰਲ ਹੋਈ। ਇਹ ਤਾਂ ਫੋਟੋ ਖਿੱਚ ਹੋ ਗਈ ਤਾਂ ਵਾਇਰਲ ਹੋ ਗਈ, ਉਦਾਂ ਕੋਈ ਪੁੱਛਦਾ ਹੀ ਨਹੀਂ। ਉਦਾਂ ਇੰਨੇ ਜ਼ਿਆਦਾ ਰਿਫਿਊਜੀ ਜਿਹੜੇ ਜਾਂਦੇ ਆ, ਇਕੱਲੇ ਰਿਫਿਊਜੀ ਨਹੀਂ ਜਾਂਦੇ। ਸਾਡਾ ਮਾਲਟਾ ਕਾਂਡ ਹੋਇਆ ਸੀ ਇੱਕ ਵਾਰੀ, ਹਨਾ, 1990 ਦੇ ਦਹਾਕੇ ਦੇ ਵਿੱਚ, ਕਿ ਮਾਲਟਾ ਨੂੰ ਉੱਥੇ ਯੂਰਪ ਨੂੰ ਜਾਂਦੇ ਜਿਹੜਾ ਰਾਸਤੇ ਦੇ ਵਿੱਚ ਜਿਹੜੇ ਆ ਉਹ ਪਲਟ ਗਏ, ਤੇ ਪੰਜਾਬੀ ਉਹਦੇ ਵਿੱਚ ਦੁਆਬੇ ਦੇ ਬਹੁਤ ਮਰੇ ਸੀ, ਹਨਾ। ਤੇ ਇਹ ਘਟਨਾਵਾਂ ਹੁੰਦੀਆਂ ਰਹੀਆਂ। ਪਿਛਲੇ ਹਫ਼ਤੇ ਇੱਕ ਹੋਈ ਆ ਕਿ ਇੱਕ ਬੱਚੀ ਇੱਥੋਂ ਗਈ ਆ, ਜਾਨੀ ਆਪਣੀ ਮਾਂ ਦੇ ਨਾਲ, ਅਮਰੀਕਾ ਮੈਕਸੀਕੋ ਬਾਰਡਰ ਜਿਹੜਾ ਕ੍ਰੋਸ ਕਰਨ ਲੱਗੀ, ਤੇ ਉਹ ਪਿਆਸੀ ਹੋ ਗਈ। ਮਾਂ ਜਿਹੜੀ ਆ ਪਾਣੀ ਲੱਭਣ ਗਈ, ਠੀਕ ਆ, ਤੇ ਉਹ ਪਾਣੀ ਉਹਨੇ ਚਿਰ ਚ ਪਿਆਸ ਨਾ ਮਰ ਗਈ, ਕੁੜੀ ਪਿਆਸ ਨਾ ਮਰ ਗਈ, ਜਦ ਕਿ ਉਹ ਬੈਟਰ ਦਾ ਭਵਿੱਖ ਦੇ ਲਈ ਗਈ ਸੀ। ਹੁਣ ਅਮਰੀਕਾ ਜਿਹੜਾ ਡੋਨਲਡ ਟਰੰਪ ਆ, ਇਹ ਜਦੋਂ ਦਾ ਬਣਿਆ ਇਹ ਉਦੋਂ ਦਾ ਹੀ ਵਿਵਾਦਾਂ 'ਚ ਆ। ਇੱਕ ਤਾਂ ਇਹ ਹੈ ਕਿ ਇਹਦੀ ਬੋਲਬਾਣੀ, ਹੁਣ ਇਹ ਬਾਹਲੀ ਮਿੱਠੀ ਹੁਣ ਇਹ ਇੱਕ ਰੁਝਾਨ ਚੱਲ ਪਿਆ ਅਜੇਪਾਲ ਜੀ। ਅਸੀਂ ਦੇਖੀਏ ਕਿ ਹੁਣ ਰਾਜ ਕੌਣ ਕੌਣ ਕਰ ਰਹੇ ਆ। ਇੱਧਰ ਅਸੀਂ ਦੇਖੀਏ ਨਰਿੰਦਰ ਮੋਦੀ ਵੱਲ ਨੂੰ ਆ ਜਾਈਏ, ਅਮਿਤ ਸ਼ਾਹ ਵੱਲ ਨੂੰ ਆ ਜਾਈਏ, ਇਹਨਾਂ ਦੀ ਬੋਲਬਾਣੀ ਵੀ ਦੇਖੀਏ। ਉਧਰੋਂ ਆਪਾਂ ਇਹਦੀ ਡੋਨਲਡ ਟਰੰਪ ਦੀ ਦੇਖ ਲਈਏ, ਉਧਰੋਂ ਆਪਾਂ ਈਰਾਨ ਦੇ ਰਾਸ਼ਟਰਪਤੀ ਦੀ ਗੱਲ ਦੇਖ ਲਈਏ। ਇਹ ਜਿਹੜੇ ਬੰਦੇ ਆ, ਇਹ ਬੰਦੇ ਦੂਜਿਆਂ ਦਾ ਵਿਰੋਧ ਕਰ ਕਰਕੇ
ਹਾਂਜੀ, ਦੂਜਿਆਂ ਨੂੰ ਨਫ਼ਰਤ ਫੈਲਾ ਕੇ ਰਾਜ ਕਰ ਰਹੇ। ਇਹ ਬੰਦੇ ਜਿਹੜੇ ਆ ਪਹਿਲਾਂ ਲੀਡਰ ਹੁੰਦੇ ਸੀ, ਅਬਰਾਹਮ ਲਿੰਕਨ ਵਰਗੇ ਹੁੰਦੇ ਸੀ। ਇਹ ਬੰਦੇ ਜਿਹੜੇ ਆ ਆਪਣੇ ਇਧਰੋਂ ਜਵਾਹਰ ਲਾਲ ਨਹਿਰੂ ਵਰਗੇ ਬੰਦੇ ਹੁੰਦੇ ਸੀ। ਇਹ ਬੰਦੇ ਜਿਹੜੇ ਇੱਕ ਸੋਚ ਲੈ ਕੇ ਚੱਲਦੇ, ਇੱਕ ਵਿਜ਼ਨ ਲੈ ਕੇ ਚੱਲਦੇ ਸੀ। ਈਵਨ ਕਿ ਆ ਜਿਹੜਾ ਪਿਛਲਾ ਰਾਸ਼ਟਰਪਤੀ ਸੀ ਓਬਾਮਾ, ਉਹ ਵੀ ਬੜਾ ਵਿਜ਼ਨਰੀ ਬੰਦਾ ਸੀ। ਬਿਲਕੁਲ। ਪਰ ਇਹ ਜਦੋਂ ਦਾ ਆਇਆ, ਇਹਨੇ ਵੋਟਾਂ ਕਿ ਲਈਆਂ ਸ਼ਰਨਾਰਥੀਆਂ ਦੇ ਬੇਸ ਤੇ ਵੀ ਅਸੀਂ ਬੰਦ ਕਰਨੇ ਆ। ਉਹ ਹੁਣ ਲੋਕ ਵੀ ਉੱਥੇ ਦੇ ਚਾਹੁੰਦੇ ਆ, ਕਿਉਂਕਿ ਜਰਮਨ ਨੇ ਬਹੁਤ ਹੈਲਪ ਕੀਤੀ ਸ਼ਰਨਾਰਥੀਆਂ ਲਈ, ਰਿਫਿਊਜੀ ਬਹੁਤ ਰਹੇ, ਪਰ ਉਹਨਾਂ ਲਈ ਹੁਣ ਸਮੱਸਿਆ ਇਹੀ ਸ਼ਰਨਾਰਥੀ ਬਣ ਗਏ। ਹੁਣ ਉੱਥੇ ਇੰਨੇ ਜ਼ਿਆਦਾ ਕ੍ਰਾਈਮ ਦੇ ਵਿੱਚ ਵਾਧਾ ਹੋ ਗਿਆ ਜਰਮਨ ਦੇ ਵਿੱਚ, ਜਿਹੜਾ ਕਦੀ ਸੋਚਿਆ ਹੀ ਨਹੀਂ ਸੀ ਉਹਨਾਂ ਨੇ। ਹੁਣ ਉਹਨਾਂ ਲਈ ਗਲੇ ਦੀ ਹੱਡੀ ਬਣ ਗਿਆ, ਇਸ ਕਰਕੇ ਉਹ ਰੋਕਣਾ ਚਾਹੁੰਦੇ ਆ। ਹੁਣ ਇਹਦੇ ਵਿੱਚ ਤਿੰਨ ਕੁ ਪੱਖ ਹੈਗੇ ਆ। ਇੱਕ ਤਾਂ ਉਹ ਦੇਸ਼ ਆ ਜਿੱਦਾਂ ਮੁਸਲਿਮ ਕੰਟਰੀ ਹੈਗੀਆਂ, ਜਿੱਥੇ ਕਿ ਮੁਸਲਿਮ ਉਹ ਚਾਹੁੰਦੇ ਆ ਵੀ ਸਾਡਾ ਮੁਸਲਿਮ ਸ਼ਾਸਕ ਹੋਵੇ ਜਾਂ ਇਦਾਂ ਦੀਆਂ ਸਮੱਸਿਆਵਾਂ, ਮੁਸਲਿਮ ਇਸਲਾਮ ਨਾਲ ਸੰਬੰਧਿਤ, ਉੱਥੋਂ ਸ਼ਰਨਾਰਥੀ ਉੱਠਦੇ ਆ। ਦੂਜੇ ਉੱਠਦੇ ਆ ਕਮਿਊਨਿਸਟ ਕੰਟਰੀਆਂ ਤੋਂ, ਜਿੱਦਾਂ ਵੈਨਜ਼ੂਏਲਾ ਹੈਗਾ, ਤੇ ਆਪਣੇ ਆ ਰੋਹਿੰਗਿਆ ਦੀ ਸਮੱਸਿਆ ਹੈਗੀ ਆਪਣੇ ਮਿਆਂਮਾਰ ਦੇ ਵਿੱਚ, ਜਿਹਨੂੰ ਆਪਾਂ ਪੁਰਾਣਾ ਬਰਮਾ ਕਹਿੰਦੇ ਸੀ। ਉਹ ਰੋਹਿੰਗਿਆ ਜਿਹੜੇ ਆ ਉਹ ਕਹਿੰਦੇ ਸੀ ਇੱਥੇ ਰੱਖਣੇ ਹੀ ਨਹੀਂ, ਹਨਾ, ਮੁਸਲਮਾਨ ਇੱਥੇ ਰੱਖਣੇ ਨਹੀਂ। ਉਹ ਬੰਗਲਾਦੇਸ਼ ਤੇ ਇੱਥੇ ਇੰਡੀਆ ਵੱਲ ਨੂੰ ਆ ਰਿਹਾ ਰੋਹਿੰਗਿਆ ਜਿਹੜੇ ਆ, ਉਹ ਕਿੰਨਾ ਉੱਥੇ ਕਤਲੇਆਮ ਹੋ ਰਿਹਾ। ਉਹ ਕਮਿਊਨਿਸਟ ਕੰਟਰੀ ਆ, ਤਾਨਾਸ਼ਾਹੀ ਬੰਦੇ ਜਿਹੜੇ ਆ ਕਰ ਰਹੇ ਆ। ਤੀਜਾ ਹੈਗੀਆਂ ਨਾਕਾਮ ਸਰਕਾਰਾਂ, ਜਿੱਦਾਂ ਹੁਣ ਰੱਖ ਲਓ ਪਾਕਿਸਤਾਨ, ਉੱਥੇ ਕੋਈ ਜੰਗ ਨਹੀਂ ਲੱਗੀ, ਪਰ ਸਰਕਾਰਾਂ ਹੀ ਇੰਨੀਆਂ ਨਾਕਾਮ ਹੋ ਗਈਆਂ ਕਿ ਉਹ ਖਾਸ ਤੌਰ ਤੇ ਕੁਛ ਤਬਕੇ ਆ ਜਿੱਦਾਂ ਅਹਿਮਦੀਏ ਆ, ਹਨਾ, ਇਹਨਾਂ ਨੂੰ ਜਿਹੜੀ ਉਹ ਰੱਖਿਆ ਨਹੀਂ ਕਰ ਸਕਦੇ, ਉਹ ਜਿਹੜੇ ਸ਼ਰਨਾਰਥੀ ਬਣ ਗਏ। ਇਸ ਕਰਕੇ ਜਿਹੜੀ ਵੱਖ-ਵੱਖ ਵਿਵਸਥਾਵਾਂ ਆ, ਇਹ ਵੀ ਜਿਹੜੀਆਂ ਲੋਕਾਂ ਦੇ ਜੀਵਨ ਦੇ ਉੱਤੇ ਬਹੁਤ ਗਹਿਰਾ ਅਸਰ ਛੱਡਦੀਆਂ। ਪਰ ਹੁਣ ਅਮਰੀਕਾ ਤੇ ਯੂਰਪ ਤੇ UN ਜਿਹੜਾ ਆ, ਉਹ ਤਾਂ ਬਹੁਤ ਵੱਡੀ ਇਹ ਬਣਾਈ ਇਸੇ ਕਰਕੇ ਸੀ ਕਿ ਜਿਹੜੇ ਇਦਾਂ ਦੇ ਹੈਗੇ ਆ ਉਹਨਾਂ ਨੂੰ ਵਧੀਆ ਕਰਨਗੇ। ਪਰ ਹੁਣ ਕੌਣ ਪੁੱਛਦਾ? UN ਨੂੰ ਵੀ ਜਿਹੜਾ ਆ ਟੱਚ ਜਾਣਦੇ ਆ। ਆਸਟ੍ਰੇਲੀਆ ਨੇ ਤਾਂ ਪਾਲਿਸੀ ਬਹੁਤ ਜਿਹੜੀ ਆ ਸਖਤ ਕਰ ਦਿੱਤੀ ਰਿਫਿਊਜੀ ਨੂੰ, ਹਨਾ। ਪਰ ਰਿਫਿਊਜੀਜ਼ ਨੂੰ ਵੀ ਇਹ ਚਾਹੀਦਾ ਸੀ ਕਿ ਉਹ ਆਪਣੇ ਆਪ ਨੂੰ ਵਧੀਆ ਤਰ੍ਹਾਂ ਐਸਟੈਬਲਿਸ਼ ਕਰਦੇ, ਉਸ ਢਾਂਚੇ ਦੇ ਵਿੱਚ ਜਿੱਥੇ ਉਹ ਮੂਵ ਹੋਏ ਸੀ ਉਹਨਾਂ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰਦੇ, ਉੱਥੇ ਦੇ ਲਾਅ ਨੂੰ ਉਹਨੂੰ ਫੋਲੋ ਕਰਦੇ। ਤੇ ਉਹਨਾਂ ਦਾ ਇੱਕ ਜਿੱਦਾਂ ਹੁਣ ਕ੍ਰਾਈਮ ਵਧਿਆ ਆ, ਉਹ ਭਾਵੇਂ ਥੋੜੇ ਬੰਦੇ ਹੁੰਦੇ ਆ, ਹਨਾ, ਥੋੜੇ ਬੰਦੇ ਹੁੰਦੇ ਆ, ਪਰ ਉਹਦੇ ਨਾਲ ਉਸ ਦੇਸ਼ ਨੇ ਜਿਹਨੇ ਇੱਕ ਦਰਿਆਦਿਲੀ ਦਿਖਾਈ ਆ, ਉਹਦਾ ਜ਼ਰੂਰ ਸਨਮਾਨ ਕਰਨਾ ਜਿਹੜਾ ਆ ਜ਼ਰੂਰ ਬਣਦਾ। ਇਸ ਕਰਕੇ ਇਹਦੇ ਕਈ ਪੱਖ ਹੈਗੇ ਆ। ਜੇ ਆਪਾਂ ਕਹਿ ਦਈਏ ਵੀ ਡੋਨਲਡ ਟਰੰਪ ਕਿਹਨਾਂ ਬੇਸਿਸ ਤੇ ਗੱਲਾਂ ਕਰ ਰਿਹਾ, ਉੱਥੇ ਦੇ ਲੋਕਾਂ ਦੀ ਗੱਲ ਹੈ। ਹੁਣ ਇਧਰੋਂ ਜੇ ਅਸੀਂ ਇਹ ਵੀ ਕਹਿ ਦਈਏ ਵੀ ਸ਼ਰਨਾਰਥੀ ਬਣਾਏ ਵੀ ਇਹਨਾਂ ਨੇ, ਤੇ ਦੋਨਾਂ ਧਿਰਾਂ ਦੇ ਵਿੱਚ ਦਲੀਲਾਂ ਆ। ਪਰ ਉਹਨੇ ਥੋੜੀ ਟਿੱਪਣੀ ਆਪਦੀ ਦੂਜੇ ਪਾਰਟੀ ਕਿ ਡੈਮੋਕ੍ਰੈਟਿਕ ਪਾਰਟੀ ਉੱਤੇ ਵੀ ਕੁਝ ਕਰਤੀ ਨਾ ਜੀ। ਤੇ ਉਹਦੇ ਵਿੱਚ ਉਹਨਾਂ ਨੇ ਮਹਿਲਾਵਾਂ ਦੇ ਉੱਤੇ ਕੀਤੀ। ਉਹਨਾਂ ਨੇ ਕਿਹਾ, ਹਨਾ, ਉਹਨੇ ਕਿਹਾ ਵੀ ਜਿੱਥੋਂ ਤੁਸੀਂ ਆਈਆਂ ਤੇ ਤੁਸੀਂ ਜਿਹੜਾ ਆ ਹੁਣ ਉਹਦਾ ਜਿਹੜਾ ਸੰਸਦ ਦੇ ਵਿੱਚ ਨਿੰਦਾ ਮਤਾ ਇੱਕ ਪਾਸ ਹੋਇਆ, ਤੁਸੀਂ ਹੈਰਾਨ ਹੋਵੋਗੇ ਵੀ 199 ਉਹਦੇ ਵਿੱਚ ਡੈਮੋਕ੍ਰੈਟਿਕ ਆ ਉਸ ਸੰਸਦ ਦੇ ਵਿੱਚ, ਤੇ ਜਿਹੜੀਆਂ ਵੋਟਾਂ ਇਹਦੇ ਖਿਲਾਫ ਪਈਆਂ ਉਹ 240 ਆ। ਇਹਦਾ ਮਤਲਬ ਕੀ ਹੋਇਆ ਵੀ ਇਹਦੇ ਜਿਹੜੇ ਆਪਣੇ ਬੰਦੇ ਸੀ ਉਹਨਾਂ ਨੇ ਵੀ ਵਿਰੋਧ ਕੀਤਾ ਵੀ ਤੇਰੀ ਜਿਹੜੀ ਬੋਲਬਾਣੀ ਹੈ ਇਹ ਮਾੜੀ ਆ, ਇਹ ਜਿਹੜੀ ਤੂੰ ਪਾਉਂਦਾ ਆ, ਇਹ ਜਿਹੜੀਆਂ ਗੱਲਾਂ ਤੂੰ ਕਰਦਾ। ਕਿਉਂਕਿ ਜਿਹੜਾ ਅਮਰੀਕਾ ਆ ਇਹ ਆਪ ਵੀ ਤਾਂ ਕਿਤੇ ਆਇਆ ਹੀ ਆ, ਇਹਦੇ ਬਜ਼ੁਰਗ ਜਿਹੜੇ ਕਿਤੇ ਇਹਦੀ ਹਿਸਟਰੀ ਵੀ ਹੈ ਹੀ ਆ, ਹਿਸਟਰੀ ਆ, ਹਨਾ। ਹੁਣ ਜੇ ਆਪਾਂ ਕਹਿ ਦਈਏ ਵੀ ਇਹ ਤਾਂ ਦੁਨੀਆ ਦੇ ਵਿੱਚ ਸਾਰਾ ਹੀ ਇਹ ਚੱਲਦਾ। ਇਹਦੀ ਮਦਰ ਸ਼ਾਇਦ ਸਕਾਟਲੈਂਡ ਤੋਂ ਆ ਜੀ ਜੀ। ਤੇ ਹੁਣ ਜੇ ਇਦਾਂ ਕਹਿ ਦਈਏ ਵੀ ਕਿਤੇ ਨਾ ਕਿਤੇ ਇਹਨਾਂ ਦੀਆਂ ਵੀ ਤਾਰਾਂ ਜੁੜਦੀਆਂ। ਆਸਟ੍ਰੇਲੀਆ ਵਿੱਚ ਵੀ ਇਹ ਕਹਿ ਦਿੰਦੇ ਆ ਵੀ ਰਿਫਿਊਜੀ ਜਿਹੜੇ ਖਿਲਾਫ ਬੋਲਦੇ ਆ ਜ਼ਿਆਦਾ, ਉਹਨਾਂ ਦੀਆਂ ਤਾਰਾਂ ਵੀ ਇੰਗਲੈਂਡ ਨਾਲ ਹੀ ਜੁੜਦੀਆਂ। ਇਸ ਕਰਕੇ ਜਿਹੜੇ ਤਾਂ ਬੰਦੇ ਸੈਟਲ ਹੋ ਜਾਂਦੇ ਆ, ਪਰ ਉਹ ਇਹ ਜ਼ਰੂਰ ਆਪਾਂ ਨੂੰ ਰੱਖਣਾ ਪੈਣਾ ਵੀ ਸ਼ਰਨਾਰਥੀਆਂ ਦੀ ਸਮੱਸਿਆ ਬਹੁਤ ਆ। 7 ਕਰੋੜ ਦੇ ਕਰੀਬ ਬੰਦੇ ਹੈਗੇ ਆ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਕੋਲ ਘਰ-ਬਾਰ ਨਹੀਂ, ਜਿਨ੍ਹਾਂ ਦੇ ਕੋਲ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿਣ ਨੂੰ ਮਜਬੂਰ ਆ। ਉਹਨਾਂ ਦੇ ਬਾਰੇ ਸੋਚਣਾ ਜ਼ਰੂਰ ਬਣਦਾ, ਕਿਉਂਕਿ ਮਨੁੱਖਤਾ ਜਿਹੜੀ ਆ ਇਹ ਤੋਂ ਉੱਤੇ ਦਾ ਧਰਮ ਕੋਈ। ਆਪਾਂ ਜਦੋਂ ਵੀਡੀਓ ਦੇਖਦੇ ਆ, ਜਿਵੇਂ ਤੁਸੀਂ ਅੱਗੇ ਬੱਚੀ ਦੀ ਗੱਲ ਕੀਤੀ ਵੀ ਉਹਦੀ ਮਾਂ ਪਾਣੀ ਲੱਭਣ ਵਾਸਤੇ ਗਈ ਤਾਂ ਵਿਚਾਰੀ ਉਹਦੇ ਪਿੱਛੇ ਬੱਚੀ ਨੇ ਦਮ ਤੋੜਤਾ, ਹਨਾ। ਤੇ ਇੱਕ ਦਿਨ ਹੋਰ ਵੀ ਸੀਗੀ ਵੀਡੀਓ ਕਿ ਇੱਕ ਪਿਤਾ ਉਹ ਆਪਣੇ ਬੱਚੇ ਨੂੰ ਲੈ ਕੇ ਨਦੀ ਪਾਰ ਕਰ ਰਿਹਾ, ਇਦਾਂ ਹੀ ਕੰਟਰੀ ਦੂਜੀ ਪਿਓਤੀ ਸੀਗੇ, ਹਨਾ। ਉਹ ਵੀ ਇਦਾਂ ਡੁੱਬੇ ਆ। ਆਪਾਂ ਜਿਵੇਂ ਹੋਰ ਵੀ ਆਪਾਂ ਵੀਡੀਓ ਵੇਖਦੇ ਆ, ਮਨ ਤੇ ਬੜਾ ਬੰਦੇ ਦਾ ਦੁਖੀ ਹੁੰਦਾ। ਬੰਦਾ ਸੋਚਦਾ ਵੀ ਜਿੱਦਾਂ ਚਲੋ ਹੱਲ ਹੋਣਾ ਚਾਹੀਦਾ, ਵੀ ਸਾਰੇ ਦੇਸ਼ਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਵੀ ਆ ਕੇ ਫਿਰ ਚੰਦ ਬੰਦੇ ਉਹ ਮਾਹੌਲ 'ਚ ਸੈੱਟ ਨਹੀਂ ਹੁੰਦੇ, ਉਸ ਸਿਸਟਮ ਨੂੰ ਫੋਲੋ ਨਹੀਂ ਕਰਦੇ, ਹਨਾ। ਤੇ ਉਹ ਜਿੱਦਾਂ ਕਿਉਂਕਿ ਦਿਲਾਂ ਦੇ ਵਿੱਚ ਕੜਤਣ ਹੁੰਦੀ, ਉਹ ਹੋ ਵੀ ਜਾਂਦੀ, ਸੁਭਾਵਿਕ ਵੀ ਹੁੰਦੀ, ਪਰ ਇਹ ਕੜਤਣ ਨੂੰ ਮਾਰਨਾ ਚਾਹੀਦਾ ਤਾਂ ਕਿ ਜਿਹੜੀ ਅਗਲੀ ਜਨਰੇਸ਼ਨ ਹੈ, ਕਿਉਂਕਿ ਇੱਕ ਬੰਦਾ ਗਲਤੀ ਕਰਦਾ ਭੁਗਤਣੀ ਸਾਰੀ ਕੌਮ ਨੂੰ ਪੈਂਦੀ। ਬਿਲਕੁਲ ਉਹ ਨਾ, ਕਿਉਂਕਿ ਜਦੋਂ ਤੁਸੀਂ ਦੂਜੇ ਦੇਸ਼ ਵਿੱਚ ਜਾਂਦੇ ਉੱਥੇ ਤੁਹਾਡੀ ਆਇਡੈਂਟੀ ਕੋਈ ਨਹੀਂ ਹੁੰਦੀ, ਤੁਹਾਡੀ ਕੌਮ ਦੀ ਹੁੰਦੀ, ਤੁਹਾਡੇ ਦੇਸ਼ ਦੀ ਹੁੰਦੀ, ਤੁਹਾਡੀ ਸ਼ਕਲ ਦੀ ਹੁੰਦੀ।
ਤੁਹਾਡੇ ਰੰਗ ਦੀ ਹੁੰਦੀ ਆ, ਇਹ ਭਾਵੇਂ ਮੰਨੋ ਨਾ ਮੰਨੋ। ਇਸ ਕਰਕੇ ਤੁਸੀਂ ਇਕੱਲੇ ਨਹੀਂ ਤੁਰੇ ਜਾਂਦੇ, ਤੁਸੀਂ ਪੂਰੀ ਕੌਮ ਨੂੰ ਲੈ ਕੇ ਜਾਂਦੇ, ਤੁਸੀਂ ਗਰੁੱਪ ਨੂੰ ਲੈ ਕੇ ਜਾਂਦੇ ਹੋ। ਇਸ ਕਰਕੇ ਥੋੜਾ ਜਿਹਾ ਅਵੇਅਰਨੈਸ ਇਸ ਮਾਮਲੇ ਜ਼ਰੂਰ ਚਾਹੀਦੀ ਹੈ। ਤੇ ਜੇ ਅਗਲੀ ਗੱਲ ਦਲਜੀਤ ਜੀ ਕਰੀਏ, ਆਪਾਂ ਅਮਰੀਕਾ ਤੋਂ ਚੱਲੀਏ ਪੰਜਾਬ ਨੂੰ, ਫਿਰ ਗੇੜਾ ਮਾਰਦੇ ਜੀ। ਕੀਟਨਾਸ਼ਕ ਦਵਾਈਆਂ ਤੇ ਕਹਿੰਦੇ ਸਰਕਾਰ ਸਖਤ ਹੋਈ ਆ ਹੋਣ ਵਾਲੀ, ਇਹਦੇ ਬਾਬਤ ਇਹ ਆਪਣੇ ਡਾਇਰੈਕਟਰ ਹੈਗੇ ਕਾਹਨ ਸਿੰਘ ਪੰਨੂ ਬਹੁਤ ਰਿਸਪੈਕਟਡ ਬੰਦੇ ਹੈਗੇ ਆ, ਜਾਨੀ ਅੱਜ ਤੱਕ ਮੈਂ ਕਿਸੇ ਤੋਂ ਉਹਨਾਂ ਦੇ ਲਈ ਕੋਈ ਨਰਾਦਰੀ ਵਾਲੀ ਗੱਲ ਨਹੀਂ ਸੁਣੀ, ਕਹਿ ਸਕਦੇ ਕਿ ਵਨ ਆਫ ਦਾ ਮੋਸਟ ਰਿਸਪੈਕਟਡ ਆ। ਇੱਕ ਜੇ ਆਪਾਂ ਗੱਲ ਦੇਖ ਲਈਏ ਵੀ ਇੱਕ ਵਾਰੀ ਥੋੜਾ ਜਿਹਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਦੋਂ ਉੱਤਰਾਖੰਡ ਦੇ ਵਿੱਚ, ਹਾਂਜੀ ਉਹ ਬਿਲਕੁਲ ਹਾਂਜੀ, ਤੇ ਉਸ ਵੇਲੇ ਉਹ ਵੀ ਕਿਸੇ ਪੋਲੀਟੀਕਲ ਸਿਸਟਮ ਦੇ ਅਧੀਨ ਉਹਨਾਂ ਦੇ ਜਾਨੀ ਹਮਲਾ ਹੋਇਆ, ਪਰ ਲੋਕਾਂ ਨੇ ਸਪੋਰਟ ਹੀ ਪੂਰੀ। ਹਾਂਜੀ ਜਿਹੜੇ ਵੀ ਮਹਿਕਮੇ ਵਿੱਚ ਜਾਂਦੇ ਆ ਉੱਥੇ ਦੇ ਵਿੱਚ ਕੰਮ ਜਾਨੀ ਬੋਲਦਾ ਉਹਨਾਂ ਦਾ। ਬਿਲਕੁਲ। ਹੁਣ ਕੀਟਨਾਸ਼ਕ ਦਵਾਈਆਂ ਦਾ ਜਿਹੜਾ ਇਹ ਨਕਲੀ, ਖਾਸ ਤੌਰ ਤੇ ਨਕਲੀ ਬੀਜ, ਨਕਲੀ ਕੀਟਨਾਸ਼ਕ ਦਵਾਈਆਂ, ਤੁਸੀਂ ਆ ਪਿੱਛੇ ਜਿਹਾ ਦੇਖਿਆ ਹੋਣਾ ਅਮਰੀਕਨ ਸੁੰਡੀ ਦੇ ਉੱਤੇ ਕਿੱਡਾ ਘਪਲਾ ਹੋਇਆ। ਮੰਗਲ ਸਿੰਘ ਨਾਂ ਦਾ ਬੰਦਾ ਜਿਹੜਾ ਆ ਉਹ ਇਹਨਾਂ ਨੇ ਜੇਲ੍ਹ 'ਚ ਵੀ ਸਿੱਟਿਆ ਹੈ। ਵੱਡੇ ਬਾਦਲਾਂ ਦਾ ਵੀ ਨਾਂ ਆਉਂਦਾ ਰਿਹਾ, ਉਹ ਕੇਸ ਕਿੱਥੇ ਗਿਆ ਕਿਸੇ ਨੂੰ ਕੁਝ ਪਤਾ ਨਹੀਂ। ਉਹਨਾਂ ਦੇ ਮੰਤਰੀਆਂ ਦਾ ਵੀ ਨਾਂ ਆਉਂਦਾ ਰਿਹਾ, ਬਹੁਤ ਕੁਝ ਹੋਇਆ। ਮੰਤਰੀਆਂ ਨੂੰ ਕੁਝ ਵੀ ਨਹੀਂ ਹੋਇਆ, ਬਹੁਤ ਕੁਝ ਹੋਇਆ। ਚਾਹੇ ਉਹ ਯੂਨੀਵਰਸਿਟੀਆਂ ਦੇ ਵਿੱਚ ਡਾਕਟਰਾਂ ਤੋਂ ਸ਼ੁਰੂ ਹੋ ਜਾਂਦੀ ਗੱਲ, ਹਨਾ। ਉੱਥੇ ਲੁਧਿਆਣੇ ਜਿਹੜੇ ਬੈਠੇ ਉਹਨਾਂ ਦੀ ਗੱਲ ਨਹੀਂ ਵੈਸੇ ਕਰਦੇ, ਉੱਥੋਂ ਸ਼ੁਰੂ ਹੁੰਦੀ ਹੈ ਸ਼ੁਰੂਆਤ। ਪਰ ਕਾਹਨ ਸਿੰਘ ਪੰਨੂ ਹੁਣਾਂ ਨੇ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ। ਪਰ ਸਾਨੂੰ ਦੇਖਣਾ ਇਹ ਵੀ ਪੈਣਾ ਵੀ ਰਾਉਂਡ ਅਪ ਆ, ਅਸੀਂ ਜਿਹੜੀ ਆਹ ਬੰਨਿਆਂ ਦੇ ਉੱਤੇ ਸਪਰੇਅ ਵਗੈਰਾ ਕਰਦੇ, ਵੱਟਾਂ ਉੱਟਾਂ ਦੇ ਛਿੜਕਦੇ ਆਪਾਂ, ਨਦੀਨ ਨਾ ਹੋਵੇ, ਘਾਹ ਨਾ ਹੋਵੇ। ਹੁਣ ਉਹ ਤੇ ਬੈਨ ਹੈ ਆਪਣੇ ਪੰਜਾਬ ਦੇ ਵਿੱਚ ਕਿ ਤੁਸੀਂ ਇਹ ਨਾ ਤਾਂ ਖਰੀਦ ਸਕਦੇ ਆ, ਈਵਨ ਕਿ ਜੇ ਤੁਸੀਂ ਦੁਕਾਨਾਂ ਦੇ ਉੱਤੇ ਦੇਖਦੇ ਆ ਤਾਂ ਤੁਸੀਂ ਜਿਹੜਾ ਹੈ ਉਹਦੀ ਕੰਪਲੇਂਟ ਕਰ ਸਕਦੇ, ਪਰ ਫੇਰ ਵਿਕੀ ਜਾਂਦੀ ਹੈ, ਲੋਕੀ ਫੇਰ ਪਾਈ ਜਾਂਦੇ ਆ, ਕੋਈ ਦੇਖਣ ਵਾਲਾ ਨਹੀਂ। ਈਵਨ ਕਿ ਇਹ ਵੀ ਮੈਨੂੰ ਪਤਾ ਲੱਗਾ ਵੀ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਵਿਕੀ ਜਾਂਦੀ ਹੈ, ਵੇਚੀ ਜਾਂਦੀ ਹੈ। ਕੰਪਨੀਆਂ ਜਿਹੜੀਆਂ ਆਉਂਦੀਆਂ ਉੱਥੇ ਆ ਕੇ ਜਿਹੜਾ ਹੁਣ ਤੁਸੀਂ ਦੇਖੋ ਕਿ ਕੋਈ ਵੀ ਚੀਜ਼ ਆ ਉਹਦੇ ਨੈਗੇਟਿਵ ਪੱਖ ਵੀ ਦੱਸੇ ਜਾਂਦੇ ਆ। ਅਸੀਂ ਕਹਿੰਦੇ ਆ ਵੀ ਪਾਣੀ ਜਿਹੜਾ ਬਹੁਤ ਅਸੀਂ ਯੂਜ਼ ਕਰਦੇ ਆ, ਪਾਣੀ ਦੀ ਜਿਹੜੀ ਬਚਾਓ, ਇਹੀ ਕਹਿੰਦੇ ਅਸੀਂ ਕਿ ਪਾਣੀ ਬਚਾਓ। ਹਵਾ ਜਿਹੜੀ ਆ ਇਹਨੂੰ ਪਿਊਰੀਫਾਈ ਕਰਕੇ ਰੱਖੋ। ਅੱਜ ਤੱਕ ਕੋਈ ਵੀ ਬੰਦਾ ਇਹ ਨਹੀਂ ਕਹਿ ਰਿਹਾ ਵੀ ਕੀਟਨਾਸ਼ਕ ਦਵਾਈਆਂ ਜਿਹੜੀਆਂ ਇਹਨਾਂ ਦਾ ਘਟਾਓ। ਕੀਟਨਾਸ਼ਕ ਦਵਾਈਆਂ ਵਾਲੇ ਵੀ ਨਹੀਂ ਬੋਲਦੇ, ਉਹ ਕਹੀ ਜਾਂਦੇ ਹੋਰ ਪਾਓ। ਉਹਨਾਂ ਦੀਆਂ ਐਡ ਵੀ ਆਉਂਦੀਆਂ, ਬਿਲਕੁਲ ਤੇ ਉਹ ਇਹ ਸੁਚੇਤ ਨਹੀਂ ਕਰਦੀਆਂ। ਕੋਈ ਇੱਕ ਸ਼ਰਾਬ ਦੀ ਕੋਈ ਐਡ ਆਉਂਦੀ ਆ, ਉਹ ਥੱਲੇ ਲਿਖਿਆ ਆਉਂਦਾ ਵੀ ਇਹ ਖਤਰਨਾਕ ਹੈ ਸਿਹਤ ਲਈ ਹਾਨੀਕਾਰਕ। ਸਿਗਰਟ ਦੀ ਕੋਈ ਮਸ਼ਹੂਰੀ ਆਉਂਦੀ, ਉਹ ਵੀ ਲਿਖਿਆ ਆਉਂਦਾ। ਕੀਟਨਾਸ਼ਕ ਦੀ ਦਵਾਈ ਜਿਹੜੀ ਆ ਉਹਦੇ ਨਾਲ ਲਿਖਿਆ ਹੀ ਨਹੀਂ ਆਉਂਦਾ ਵੀ ਇਹਨੂੰ ਸੰਭਲ ਕੇ ਪਾਓ। ਆ ਹੁਣ ਖਬਰ ਆਈ ਇੱਕ ਪਿੱਛੇ ਜੇ ਨੇਪਾਲ ਨੇ ਵੀ ਆਪਣੀਆਂ ਸਬਜ਼ੀਆਂ ਮੋੜਤੀਆਂ ਕਿ ਇਹਨਾਂ 'ਚ ਜਿਹੜੀ ਕੀਟਨਾਸ਼ਕ ਮਾਤਰਾ ਬਹੁਤ ਜ਼ਿਆਦਾ। ਦੇਖੋ ਨੇਪਾਲ ਨੇ ਵੀ ਮਤਲਬ, ਤੇ ਇਹ ਸ਼ਰਮ ਵਾਲੀ ਗੱਲ ਹੈ। ਸ਼ਰਮ ਵਾਲੀ ਗੱਲ ਹੈ। ਅਸੀਂ ਤਾਂ ਹੁਣ ਯੂਜ਼ ਟੂ ਹੋ ਗਏ, ਪਰ ਜਿਹੜੇ ਉਹ ਹੁਣ ਆਪਣੇ ਜਿਹੜੇ ਪਹਾੜੀ ਰਾਜ ਇੱਧਰ ਹੈਗੇ ਆ, ਆਪਣੇ ਅਸਾਮ ਵਾਲੇ ਪਾਸੇ, ਉਹ ਸਾਰੀ ਆਰਗੈਨਿਕ ਕਰਦੇ ਆ। ਹੁਣ ਉਹਨਾਂ ਬੰਦਿਆਂ ਨੂੰ ਇੱਥੋਂ ਪੰਜਾਬ ਤੋਂ ਕੋਈ ਚੀਜ਼ ਭੇਜ ਦਈਏ, ਮੈਂ ਕਹਿੰਦਾ ਉਸ ਦੇ ਮਰਨੇ ਹੀ ਆ। ਬਿਲਕੁਲ ਅਸੀਂ ਤਾਂ ਜਿਹੜੀ ਹੌਲੀ ਡੋਜ਼ ਲੈ ਕੇ ਸਾਡੀ ਬੋਡੀ ਉਦਾਂ ਦੀ ਹੋ ਗਈ। ਪਰ ਜਿਹੜੇ ਬੰਦੇ ਜਿਹੜੇ ਨਿਹਾਇਤ ਅਜੇ ਵੀ ਕੁਦਰਤ ਦੇ ਨਾਲ ਜੁੜੇ ਆ, ਉਹਨਾਂ ਲਈ ਤਾਂ ਉਹ ਬਹੁਤ ਖਤਰਨਾਕ ਚੀਜ਼ਾਂ। ਇਸ ਕਰਕੇ ਹੁਣ ਗਵਰਨਮੈਂਟ ਨੇ ਇਹਨੇ ਕੀਤਾ ਆ, ਵੈਸੇ ਬਹੁਤ ਵਧੀਆ ਉਪਰਾਲਾ। ਪਰ ਜੇ ਫੇਰ ਉੱਥੇ ਆ ਜਾਂਦੀ ਗੱਲ ਵੀ ਕਾਹਨ ਸਿੰਘ ਪੰਨੂ ਨੇ ਤਾਂ ਆਰਡਰ ਕਰਨੇ ਹੀ ਕਰਤੇ, ਹੁਣ ਥੱਲੇ ਤੱਕ ਉਹ ਕਿੱਦਾਂ ਚੱਲਦਾ ਕੰਮ। ਜਿੱਦਾਂ ਸਿੱਧੂ ਵਿਚਾਰਾ ਪਾਲਿਸੀਆਂ ਤੇ ਪਾਲਿਸੀਆਂ ਜਿਹੜੀ ਬਣਾਉਣ ਵਾਲੇ ਬੰਦੇ ਆ ਉਹ ਤਾਂ ਬਣਾ ਜਾਂਦੇ, ਉਹ ਆਪਣਾ ਫਰਜ਼ ਕਰ ਜਾਂਦੇ। ਪਰ ਹੁਣ ਜੇ ਉਹਨੂੰ ਕਹੋ ਵੀ ਕਾਹਨ ਸਿੰਘ ਪੰਨੂ ਕੱਲੇ ਪਿੰਡ ਆਊਗਾ, ਉਹ ਤਾਂ ਕਰ ਨਹੀਂ ਸਕਦਾ। ਉਹ ਤਾਂ ਉੱਥੇ ਦਫ਼ਤਰ 'ਚ ਬੈਠਾ ਆਪਣੇ ਜਿਹੜੇ ਮਹਿਕਮੇ ਕਹਿ ਸਕਦਾ। ਹਾਂਜੀ, ਪਿੱਛੇ ਜਿੱਦਾਂ ਇਹਨਾਂ ਨੇ ਫਿਰ ਕਿੰਨਾ ਕੁਆਂਟਲਾਂ ਦੇ ਹਿਸਾਬ ਨਾਲ, ਟਨਾਂ ਦੇ ਹਿਸਾਬ ਨਾਲ ਪਨੀਰ ਫੜਿਆ ਸੀ, ਡੁਪਲੀਕੇਟ ਬਣਦਾ ਹਨਾ, ਕਿੰਨੇ ਥਾਵਾਂ ਤੇ ਛਾਪੇਮਾਰੀ ਕੀਤੀ, ਸਾਰਾ ਕੁਝ ਹੋਇਆ। ਪਰ ਉਹੀ ਹੈ ਕਿ ਬਾਅਦ ਚ ਪਤਾ ਨਹੀਂ ਵੀ ਸਜ਼ਾ ਉਹ ਜਿਹੜੇ ਮਗਰਮੱਛ ਉਹਨਾਂ ਨੂੰ ਮਿਲਦੀ ਜਾਂ ਨਹੀਂ ਮਿਲਦੀ, ਜਾਂ ਕੀ ਹੁੰਦਾ ਕੀ ਨਹੀਂ। ਤੁਸੀਂ ਅਜੇ ਭਾਜੀ ਇੱਥੋਂ ਹੀ ਗੱਲ ਅੰਦਾਜ਼ਾ ਲਾ ਲਓ, ਦੀਵਾਲੀ ਦੇ ਉੱਤੇ ਜਾ ਕੇ ਜੇ ਤੁਸੀਂ ਪੁੱਛੋਗੇ ਕਿਸੇ ਵੀ ਦੁਕਾਨਦਾਰ ਤੋਂ, ਉਹ ਕਹੂੰਗਾ ਇਹ ਸ਼ੁੱਧ ਖੋਏ ਦੀ ਹਲਵਾਈ ਦੂਈ ਆ ਬਰਫੀ, ਇਹ ਸ਼ੁੱਧ ਖੋਏ ਤੋਂ ਬਣੀ ਆ, ਇਹ ਦੁੱਧ ਦੀ ਬਣੀ ਪਿਓਰ। ਜਿੰਨੀਆਂ ਦੁਕਾਨਾਂ ਦੇ ਉੱਤੇ ਮਠਿਆਈ ਪਈ ਹੁੰਦੀ ਪੰਜਾਬ ਚ ਉਹਨਾਂ ਦੁੱਧ ਨਹੀਂ ਹੁੰਦਾ। ਇਹ ਯਾਨੀ ਸੋਚਣ ਵਾਲੀ ਗੱਲ, ਜਿੰਨਾ ਉਹਨਾਂ ਨੇ ਖੋਇਆ ਬਣਾਇਆ ਹੁੰਦਾ ਉਹ ਤਾਂ ਹੈਗੀ ਆਪਣੇ, ਜਿੰਨਾ ਦੁੱਧ ਆਪਣੇ ਪੈਦਾ ਹੁੰਦਾ 14 ਕਿ 16 ਕਰੋੜ ਹਜ਼ਾਰ ਲੀਟਰ ਪੈਦਾ ਹੁੰਦਾ, ਤੇ 68,000 ਕਰੋੜ ਲੀਟਰ ਦੀ ਆਪਣੇ ਲਾਗਤ ਹੈ ਦੁੱਧ ਦੀ। ਤੇ ਇਹ ਜਿਹੜਾ ਵਿਚਲਾ ਡਿਫਰੈਂਸ ਆ, ਇਹ ਗਵਰਨਮੈਂਟ ਨੂੰ ਕੀ ਦੀਦਾ ਨਹੀਂ, ਸਭ ਪਤਾ ਉਹਨਾਂ ਨੂੰ। ਠੀਕ ਆ। ਹੁਣ ਇਹਨਾਂ ਨੇ ਕਿਹਾ ਵੀ ਜਿਹੜੀ ਜ਼ੀਰੋ ਫਾਰਮਿੰਗ, ਜਿਹੜੀ ਐਤਕੀ ਬਜਟ ਦੇ ਵਿੱਚ ਗੱਲ ਹੋਈ ਆ ਕਿ ਜ਼ੀਰੋ ਬਜਟ ਫਾਰਮਿੰਗ ਜਿਹੜੀ ਆਰਗੈਨਿਕ ਫੈਮਿਲੀ, ਉਹਦੇ ਲਈ ਜ਼ੀਰੋ ਬਜਟ ਜਿਹੜੀ ਫਾਰਮਿੰਗ ਆ ਉਹਦੇ ਲਈ ਬਜਟ ਰੱਖਿਆ ਐਤਕੀ ਕੇਂਦਰ ਸਰਕਾਰ ਨੇ। ਮਨਪ੍ਰੀਤ ਬਾਦਲ ਨੇ ਨਾ ਕੀਤੀ ਆ ਉਸ ਬਜਟ ਲਈ। ਵੀ ਸਾਨੂੰ ਜਿਹੜਾ ਇਹ ਫਾਇਦੇਮੰਦ ਨਹੀਂ। ਫਾਇਦੇਮੰਦ ਇਸ ਕਰਕੇ ਨਹੀਂ ਵੀ ਉਹ ਕੰਪਨੀਆਂ ਤੋਂ ਜਿਹੜਾ ਚੜਾਵਾ ਮਿਲਣਾ ਆ,
ਉਹ ਜਿਹੜੇ ਆ ਕਿੱਧਰ ਨੂੰ ਜਾਣਾ। ਇਸ ਕਰਕੇ ਜਿਹੜਾ ਪਹਿਲਾਂ ਤਾਂ ਸਾਨੂੰ ਇਹ ਸੋਚਣਾ ਪੈਣਾ ਵੀ ਅਸੀਂ ਇਕਨੋਮਿਕਲੀ ਸਟਰੋਂਗ ਹੋਣਾ ਜਾਂ ਅਸੀਂ ਇੱਕ ਵਧੀਆ ਭਾਵੇਂ ਗਰੀਬੀ ਹੋਵੇ ਪਰ ਹੈਲਥੀ ਹੋਵੇ, ਤੰਦਰੁਸਤ ਹੋਵੇ। ਕੈਂਸਰਾਂ ਦੇ ਨਾਲ ਜੇ ਅਮੀਰੀ ਵੀ ਮਿਲ ਜਵੇ ਉਹ ਕਿਸੇ ਫਾਇਦੇਮੰਦ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਇਸ ਕਰਕੇ ਜ਼ਰੂਰ ਥੋੜਾ ਜਿਹਾ ਧਿਆਨ ਜਿਹੜਾ ਆ ਰੱਖਣਾ ਪੈਣਾ। ਤੇ ਪਾਲਿਸੀ ਫਿਰ ਕੀ ਬਣੀ, ਸਟ੍ਰਿਕਟ ਹੋਇਆ ਮਤਲਬ? ਨਹੀਂ, ਪਾਲਿਸੀ ਹੁਣ ਇਹਨਾਂ ਨੇ ਇਹ ਕਿਉਂਕਿ ਜਿਵੇਂ ਇੱਥੇ ਆ ਨਾ ਮਤਲਬ ਦੇਖਿਆ ਜਾਂਦਾ ਵੀ ਕਿੰਨੀ ਜ਼ਮੀਨ ਆ ਤੁਹਾਡੇ ਕੋਲ, ਇੱਥੇ ਮਤਲਬ ਸਰਕਾਰ ਤੁਹਾਨੂੰ ਉਨੀ ਮਤਲਬ ਆਪਾਂ ਨੂੰ ਉਨੀ ਦਵਾਈ ਮਿਲਣੀ ਕੀਟਨਾਸ਼ਕ ਵੀ ਜਿੰਨੀ ਆਪਾਂ ਵਰਤਣੀ, ਬਸ ਭਾਵੇਂ ਸਾਡੀ ਇੱਥੇ ਸੁੰਡੀ ਮਰੇ ਭਾਵੇਂ ਨਾ ਮਰੇ ਹਨਾ, ਉਹਨਾਂ ਨੇ ਤੁਹਾਨੂੰ ਇੱਕ ਉਹ ਕਰ ਦੇਣਾ ਫਿਕਸ, ਮਤਲਬ ਤੁਹਾਨੂੰ ਇੰਨੀ ਦਵਾਈ ਮਿਲਣੀ ਆ ਤੇ ਇਹਨੂੰ ਇਦਾਂ ਯੂਜ਼ ਕਰਨਾ, ਉਹਦਾ ਸਾਰਾ ਪੇਪਰ ਵਰਕ ਕਰ ਜਾਂਦਾ। ਇਹ ਵੀ ਤੁਸੀਂ ਕਹਿ ਸਕਦੇ ਆ, ਪਰ ਸਮੱਸਿਆ ਉੱਥੇ ਕੀ ਆ ਕਿ ਨਕਲੀ ਆ ਜਾਂਦੀ ਆ। ਇੱਥੇ ਤੁਹਾਨੂੰ ਨਕਲੀ ਨਹੀਂ ਮਿਲਣੀ, ਤੁਹਾਨੂੰ ਕੋਈ ਬੰਦਾ ਇਹ ਥੋੜੀ ਮਿਲਣਾ ਵੀ ਨਕਲੀ ਕੋਈ ਵੇਚ ਰਿਹਾ ਜਾਂ ਕੋਈ ਤੁਹਾਨੂੰ ਨਕਲੀ ਬੀਜ ਦੇ ਰਿਹਾ। ਉੱਥੇ ਤਾਂ ਬੈਠੇ ਆ ਬੰਦੇ। ਇਸ ਕਰਕੇ ਉਹਨਾਂ ਨੇ ਇੱਕ ਹੈਲਪਲਾਈਨ ਚਲਾਈ, ਉਹ ਮੈਂ ਜ਼ਰੂਰ ਸ਼ੇਅਰ ਜਿਹੜੀ ਕਰਨੀ ਚਾਹੁੰਦਾ ਦਰਸ਼ਕਾਂ ਦੇ ਨਾਲ। ਨੰਬਰ ਜਿਹੜਾ ਉਹ ਹੈਗਾ 84373 12288 84 373 12288। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ ਦੋਸਤੋ, ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਆ ਤੁਹਾਨੂੰ ਲੱਗਦਾ ਵੀ ਨਕਲੀ ਬੀਜ, ਨਕਲੀ ਕੀਟਨਾਸ਼ਕ, ਕਿਤੇ ਵੀ ਕੋਈ ਨਕਲੀ ਖਾਦ ਇਹ ਚੱਲ ਰਹੀ ਆ, ਕਿਤੇ ਵੀ ਤੁਹਾਨੂੰ ਕੋਈ ਵੀ ਤਰੁੱਟੀ ਲੱਗਦੀ ਆ ਜਾਂ ਉੱਤੇ ਸ਼ੱਕ ਆ, ਤੁਸੀਂ ਇਹਨਾਂ ਨੂੰ ਕਾਲ ਕਰਕੇ ਜ਼ਰੂਰ ਦੱਸੋ। ਤੇ ਜਿਹੜਾ ਡਿਪਾਰਟਮੈਂਟ ਆ, ਕਿਉਂਕਿ ਸਾਡੀ ਇੱਕ ਆਦਤ ਹੈ ਅਸੀਂ ਕੰਪਲੇਨ ਨਹੀਂ ਕਰਦੇ, ਅਸੀਂ ਕਹਿੰਦੇ ਛੱਡ ਪਰੇ। ਮੰਨ ਲਓ ਕਿ ਮੇਰਾ ਖੇਤ ਨਹੀਂ ਹੈਗਾ, ਮੈਂ ਦੇਖ ਲਿਆ ਵੀ ਉਹ ਜਾਲੀ ਆ, ਮੈਂ ਕਹਣਾ ਮੇਰੇ ਕੋਲੇ ਖੇਤ ਆ, ਪਰ ਮੈਂ ਇਹ ਨਹੀਂ ਸੋਚਦਾ ਵੀ ਉਹ ਜਿਹੜੀ ਉਹ ਖੇਤਾਂ ਚੋਂ ਆਉਣੀ ਆ ਉਹ ਚੀਜ਼ ਉਹ ਮੈਂ ਵੀ ਖਾਣੀ ਆ, ਸਾਡੇ ਜਵਾਕਾਂ ਨੇ ਵੀ ਖਾਣੀ ਆ। ਉਹ ਕਿਸੇ ਵੀ ਇਨਡਾਇਰੈਕਟਲੀ ਆ ਸਕਦੀ ਜੇ ਡਾਇਰੈਕਟਲੀ ਨਹੀਂ। ਇਸ ਕਰਕੇ ਇਸ ਨੰਬਰ ਦੇ ਉੱਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਦੋਸਤੋ ਬੜੀ ਸੋਚਣ ਵਾਲੀ ਗੱਲ ਹੈ, ਜਿੱਦਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਆਪਾਂ ਇਹ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਦੇ ਕੇ ਚੱਲੇ ਹਨਾ, ਤੇ ਸਾਡੇ ਵੀ ਸੋਚਣ ਵਾਸਤੇ ਬਣਦਾ ਵੀ ਇਹ ਤੇ ਸਾਨੂੰ ਜ਼ਰੂਰ ਵੀ ਇਹ ਕੀਟਨਾਸ਼ਕਾਂ ਨੂੰ ਘਟਾਉਣਾ ਚਾਹੀਦਾ ਤੇ ਆਰਗੈਨਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ, ਤੇ ਜਿੱਥੋਂ ਤੱਕ ਸਾਨੂੰ ਸਾਡਾ ਸਹਿਯੋਗ ਪਾਉਣਾ ਚਾਹੀਦਾ ਵੀ ਸਾਡੇ ਅਸੀਂ ਖਾ ਰਹੇ ਹਾਂ, ਸਾਡੇ ਚੋਂ ਸਾਡੇ ਬੱਚਿਆਂ 'ਚ ਜਾਣੀ ਹੈ ਜ਼ਹਿਰ ਹਨਾ। ਜੀ ਬਿਲਕੁਲ ਸਮਝਿਆ ਜੀ। ਹੁਣ ਜਿੱਦਾਂ ਆਪਾਂ ਹੈਲਥ ਡਿਪਾਰਟਮੈਂਟ ਆ ਜਾਂ ਗਵਰਨਮੈਂਟ, ਕਈ ਲੋਕ ਕਹਿ ਦਿੰਦੇ ਆ ਵੀ ਇਹ ਤੂੰ ਕਿਹੜਾ ਫਿਰ ਕਿੱਦਾਂ ਢਿੱਡ ਭਰਨਾ ਹਨਾ, ਕਿੱਦਾਂ ਚੱਲਣਾ। ਪਰ ਇਹ ਵੀ ਤੁਸੀਂ ਦੇਖੋ ਵੀ ਗਵਰਨਮੈਂਟ ਜਿਹੜੀ ਆ ਸਬਸਿਡੀਆਂ ਦੇ ਸਕਦੀ ਆ, ਸਬਸਿਡੀ ਉਹਦਾ ਰੇਟ ਵਧਾ ਸਕਦੀ ਆ। ਬਹੁਤ ਕੁਝ ਤਰੀਕੇ ਜਿਹੜੇ ਹੈਗੇ ਆ ਗਵਰਨਮੈਂਟ ਦੇ ਹੱਥ ਦੇ ਵਿੱਚ ਹੈਗੇ ਆ, ਪਰ ਪਤਾ ਨਹੀਂ ਕਿਉਂ ਅਜੇ ਤੱਕ ਨਹੀਂ ਕੀਤਾ ਜਾ ਰਿਹਾ। ਹਾਂਜੀ ਹਾਂਜੀ ਜੀ। ਤੇ ਅਗਲੀ ਗੱਲ ਦਲਜੀਤ ਜੀ ਮੈਂ ਕਰਨੀ ਚਾਹੂੰਗਾ ਫਿਰ ਆਪਣੇ ਪਾਣੀਆਂ ਬਾਰੇ। ਜਿਵੇਂ ਕਹਿੰਦੇ ਨਾ ਕਿ ਕਿਤੇ ਡੋਬਾ ਤੇ ਕਿਤੇ ਸੋਕਾ, ਤੇ ਪਹਿਲਾਂ ਆਪਾਂ ਕਹਿੰਦੇ ਪਾਣੀ ਨੂੰ ਤਰਸਦੇ ਸੀ ਆਪਣੇ ਉੱਥੇ ਇੰਡੀਆ ਦੇ ਵਿੱਚ, ਤੇ ਹੁਣ ਕਹਿੰਦੇ ਹੜ੍ਹ ਆਏ ਹੋਏ ਆ ਜੀ। ਤੇ ਕੇਰਲਾ ਦੇ ਵਿੱਚ ਤੇ ਅਸਾਮ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ। ਉਹ ਬੜਾ ਚਾਨਣਾ ਦੀ ਮਾਨਸੂਨ ਸ਼ੁਰੂ ਹੋ ਗਏ, ਇਹ ਜੁਲਾਈ ਤੋਂ ਸ਼ੁਰੂ ਹੋ ਜਾਂਦੇ ਆ ਇੰਡੀਆ ਦੇ ਵਿੱਚ, ਤੇ ਜਿਹੜਾ ਮਾਨਸੂਨ ਆ ਇਹ ਕਾਫੀ ਖਤਰਨਾਕ ਪੱਧਰ ਤੱਕ ਹੋ ਜਾਂਦਾ, ਖਾਸ ਤੌਰ ਤੇ ਕਿਉਂਕਿ ਮਾਨਸੂਨ ਇਹ ਹਿੰਦ ਮਹਾਸਾਗਰ ਤੋਂ ਉੱਠਦੇ ਆ। ਸਭ ਤੋਂ ਪਹਿਲਾ ਸਟੇਟ ਜਿਹੜਾ ਕੇਰਲਾ ਤਾਮਿਲਨਾਡੂ ਆਉਂਦਾ, ਉੱਥੇ ਮੀਂਹ ਸਭ ਤੋਂ ਪਹਿਲਾਂ ਪੈਂਦਾ ਇੰਡੀਆ 'ਚ। ਉੱਥੋਂ ਸ਼ੁਰੂ ਹੁੰਦਾ ਅੱਗੇ ਜਾ ਕੇ ਆਪਣੇ ਇੱਥੇ ਹਿਮਾਲਿਆ ਤੱਕ ਟਕਰਾਉਂਦਾ, ਫਿਰ ਇਹ ਮੀਂਹ ਪਾਉਂਦਾ ਆਉਂਦਾ ਇੱਧਰ ਨੂੰ, ਯਾਨੀ ਉੱਧਰੋਂ ਚੱਲਦਾ ਕੇਰਲਾ ਵਾਲੇ ਪਾਸੇ, ਪੰਜਾਬ ਵਾਲੇ ਪਾਸੇ ਨੂੰ ਆਉਂਦਾ। ਉੱਧਰ ਤੇ ਚਲੋ ਹੜ੍ਹ ਆਉਣੇ ਹੀ ਆਉਣੇ ਆ ਹਨਾ, ਕਿਉਂਕਿ ਨਦੀਆਂ ਦਾ ਦੇਸ਼ ਆ। ਫਿਰ ਵੀ ਕੇਰਲਾ ਇਹ ਵੀ ਉੱਥੇ ਲੱਗਦਾ, ਕਿਉਂਕਿ ਉੱਥੋਂ ਸ਼ੁਰੂ ਹੁੰਦਾ, ਬੜਾ ਮਿਕਦਾਰ ਦੇ ਵਿੱਚ ਮੀਂਹ ਪੈਂਦਾ। ਮੁੰਬਈ ਵਿੱਚ ਬਹੁਤ ਮੀਂਹ ਪੈਂਦਾ। ਹੁਣ ਪੰਜਾਬ ਵਿੱਚ ਵੀ ਹੜ੍ਹ ਆਏ ਆ। ਘੱਗਰ ਨਦੀ ਜਿਹੜੀ ਆ ਉਹ ਖਤਰੇ ਤੋਂ ਪਾਰ ਹੋਈ ਫਿਰਦੀ ਆ। ਜਿਹੜੇ ਨਾਲੇ ਆ ਦੂਏ ਦੇ ਪਟਿਆਲੇ ਦੇ, ਉਹ ਵੀ ਜਿਹੜੇ ਐਨ ਚੜੇ ਹੋਏ ਆ। ਈਵਨ ਕਿ ਕਦੀ ਮੈਂ ਆਪਣੀ ਸੁਰਤ ਵਿੱਚ ਨਹੀਂ ਸੁਣਿਆ ਸੀ ਵੀ ਬਠਿੰਡਾ ਡੁੱਬ ਗਿਆ, ਪਹਿਲੀ ਵਾਰ ਇਹ ਵੀ ਸੁਣਿਆ ਵੀ ਬਠਿੰਡਾ ਡੁੱਬ ਗਿਆ, ਕਿਉਂਕਿ ਰੇਤੀਲਾ ਇਲਾਕਾ ਸੀ, ਕਿਸ਼ਤੀਆਂ ਚੱਲ ਰਹੀਆਂ। ਹਾਂਜੀ, ਤੇ ਉਹਦਾ ਕਾਰਨ ਇਹ ਹੋਇਆ ਵੀ ਜਿਹੜਾ ਕਲੋਨੀਆਂ ਦੀ ਅਸੀਂ ਗੱਲ ਕਰਦੇ ਆ, ਕਲੋਨੀਆਂ ਕੱਟਦੇ ਆ, ਉਹਦੇ ਵਿੱਚ ਕਈ ਤਰ੍ਹਾਂ ਦੇ ਟੈਕਸ ਵੀ ਲਾਏ ਜਾਂਦੇ ਆ, ਸਾਰਾ ਕੁਝ ਠੀਕ ਆ। ਪਰ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਫਿਰ ਪਤਾ ਲੱਗਦਾ ਵੀ ਮਿਸਮੈਨੇਜਮੈਂਟ ਸਾਰੀ ਥਾਂ ਹੋਈ ਆ। ਇਹ ਪੰਜਾਬ ਟੈਕਸ ਤੇ ਲੈ ਲਿਆ ਜਾਂਦਾ, ਪਰ ਜਿਹੜੇ ਸੁਵਿਧਾਵਾਂ ਹੁੰਦੀਆਂ ਉਹ ਮਤਲਬ ਕਾਗਜ਼ਾਂ 'ਚ ਹੋ ਜਾਂਦਾ ਸਾਰਾ ਕੁਝ, ਪਰ ਉਹਨੂੰ ਐਕਚੁਅਲੀ ਅਸਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਬਿਲਕੁਲ ਉਹੀ ਆਪਾਂ ਜਿੱਦਾਂ ਦਵਾਈਆਂ ਦੀ ਵੀ ਗੱਲ ਕੀਤੀ ਆ, ਕਾਗਜ਼ਾਂ 'ਚ ਤਾਂ ਬਹੁਤ ਕੁਝ ਹੈ, ਪਰ ਅਸਲੀ 'ਚ ਕੀ ਹੁਣ ਮੀਂਹ ਪੈ ਗਿਆ, ਹੁਣ ਮੀਂਹ ਤੋਂ ਪਤਾ ਲੱਗਾ ਵੀ ਇਹ ਤਾਂ ਸਾਰਾ ਕੁਝ ਕੰਮ ਖਰਾਬ ਹੋ ਗਿਆ। ਪਰ ਇਹ ਆ ਵੀ ਜਿੱਦਣ ਹੁਣ ਮੀਂਹ ਹਟ ਜਾਣੇ ਆ, ਘੱਗਰ ਨਦੀ ਜਿਹੜੀ ਆ ਹਰ ਵਾਰੀ ਇਦਾਂ ਕਰਦੀ ਆ, ਨੁਕਸਾਨ ਕਰਦੀ ਆ। ਇੱਕ ਪਾਸੇ ਸੋਕੇ ਇੰਨੇ ਜ਼ਿਆਦਾ ਪੈਂਦੇ ਆ, ਸਾਡੇ ਕੋਲ ਸਟੋਰ ਕਰਨ ਲਈ ਕੋਈ ਸਾਧਨ ਹੀ ਹੈ। ਹੁਣ ਜਿੰਨਾ ਪਾਣੀ ਦਰਿਆਵਾਂ ਦਾ ਚੜ ਜਾਣਾ ਸਾਰਾ ਪਾਕਿਸਤਾਨ ਵਾਲੇ ਪਾਸੇ ਚਲੇ ਜਾਣਾ। ਪਾਕਿਸਤਾਨ ਸਾਡੇ ਤੇ ਦੋਸ਼ ਇਹ ਲਾਉਂਦਾ ਵੀ ਜਦੋਂ ਤਾਂ ਸਾਨੂੰ ਲੋੜ ਹੁੰਦੀ ਆ ਤੁਸੀਂ ਸਾਰਾ ਪਾਣੀ ਆਪਣੇ ਵੱਲ ਯੂਜ਼ ਕਰਦੇ ਆ, ਰੋਕ ਲੈਂਦੇ ਆ ਤਿੰਨਾਂ ਦਰਿਆਵਾਂ ਦਾ। ਜਦੋਂ ਲੋੜ ਨਹੀਂ ਹੁੰਦੀ ਸਾਰਾ ਪਾਣੀ ਤੁਸੀਂ ਸਾਡੇ ਵੱਲ ਛੱਡ ਦਿੰਦੇ, ਹੜ੍ਹ ਲੈ ਆਉਂਦੇ ਆ। ਪਿਛਲੇ ਸਾਲਾਂ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਨੇ ਦੋਸ਼ ਲਾਇਆ। ਹੁਣ ਐਤਕੀ ਦਾ ਨੇਪਾਲ ਤੇ ਭਾਰਤ ਦੀ ਬੜੀ ਆਪਸ ਵਿੱਚ ਖਟਪਟ ਹੋਈ ਆ। ਹਾਂਜੀ ਹਾਂਜੀ, ਇਹ ਮੈਂ ਵੀ ਪੁੱਛਣਾ ਸੀ ਤੁਹਾਨੂੰ ਵੀ ਨੇਪਾਲ ਦਾ ਨਾਂ, ਜਿਹੜੇ ਬਿਹਾਰ 'ਚ ਹੜ੍ਹ ਆਏ ਆ ਉਹਦੇ ਪਿੱਛੇ ਨੇਪਾਲ ਦਾ ਨਾਂ ਲੱਗ ਰਿਹਾ, ਇਹ ਕਿਆ ਮਸਲਾ? ਮਤਲਬ ਇਹਦੇ ਵਿੱਚ ਅਜੀਪਾਲ ਜੀ ਇਹ ਆ ਵੀ
ਨੇਪਾਲ ਤੋਂ ਨਦੀਆਂ ਆਉਂਦੀਆਂ। ਈਵਨ ਕਿ ਗੰਗਾ ਨਦੀ ਦੇ ਵਿੱਚ 70% ਸ਼ੇਅਰ ਜਿਹੜਾ ਆ ਉਹ ਨੇਪਾਲ ਦੀਆਂ ਨਦੀਆਂ ਨਾਲੇ ਪਾਉਂਦੀਆਂ। ਕੋਈ 122 ਦੇ ਕਰੀਬ ਨਦੀਆਂ ਨਾਲੇ ਆ ਜਿਹੜੇ ਉੱਥੋਂ ਨੇਪਾਲ ਤੋਂ ਥੱਲੇ ਨੂੰ ਉਤਰਦੇ ਆ। ਓਕੇ ਓਕੇ, ਠੀਕ ਹੈ। ਜਿਹੜੇ ਬੰਗਾਲ ਤੱਕ ਜਿਹੜੇ ਜਾਂਦੇ ਆ ਜਾਨੀ ਪਾਣੀ। ਹੁਣ ਉਹਦੇ ਵਿੱਚ ਇੱਕ ਕੋਸੀ ਨਦੀ ਦਾ ਇੱਕ ਸੰਧੀ ਹੋਈ ਆ ਭਾਰਤ ਦੀ, ਇੱਕ ਗੰਡਮ ਨਦੀ। ਇਹ ਦੋ ਸੰਧੀਆਂ ਹੋਈਆਂ ਆ ਭਾਰਤ ਤੇ ਨੇਪਾਲ ਦੀਆਂ। ਉਹਦੇ ਵਿੱਚ ਇਹ ਕਿਹਾ ਵੀ ਜਿਹੜੇ ਇੱਥੇ ਦੇ ਡੈਮ ਬਣਨਗੇ ਉਹ ਭਾਰਤ ਜਿਹੜਾ ਆ ਉਹਦਾ ਪ੍ਰਬੰਧ ਦੇਖਦਾ। ਹਾਂਜੀ ਹਾਂਜੀ। ਇਹਨਾਂ ਨੇ ਉੱਥੇ ਡੈਮ ਵੀ ਬਣਾਏ ਹੋਏ ਆ, ਪਰ ਉਹਨਾਂ ਨੇ ਪਾਣੀ ਜਿਹੜਾ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਵੀ ਥੋੜੀ ਜਿਹਾ ਨੇਪਾਲ ਉੱਠ ਰਿਹਾ ਅੱਗੇ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਆ ਪਿੰਡ ਡੁੱਬਣ ਵੱਲ ਨੂੰ ਆ, ਉਹਨੇ ਆਪਣੇ ਵਾਲੇ ਪਾਸੇ ਜਿਹੜੇ ਬਣਾਉਣੇ ਸ਼ੁਰੂ ਕਰਦੇ ਡੈਮ ਤੇ ਫਲੱਡ ਗੇਟ ਜਿਹੜੇ ਆ ਇਹਨਾਂ ਦਿਨਾਂ ਵਿੱਚ ਖੋਲ ਦਿੱਤੇ ਜਾਂਦੇ। ਖਾਸ ਤੌਰ ਤੇ ਨੇਪਾਲ ਤੇ ਭਾਰਤ ਦੇ ਰਿਸ਼ਤੇ ਉਦਾਂ ਬਿਲਕੁਲ ਸਹੀ ਰਹਿੰਦੇ ਆ। ਹਾਂਜੀ, ਬਿਲਕੁਲ ਆਪਸ ਵਿੱਚ ਪਿਆਰ ਨਾਲ ਰਹਿੰਦੇ ਆ। ਪਰ ਜੂਨ ਤੋਂ ਲੈ ਕੇ ਸਤੰਬਰ ਤੱਕ ਦੋਨਾਂ ਵਿੱਚ ਜਾਣੀ ਐਨ ਸ਼ਰੀਕਾਂ ਵਾਲੀ ਗੱਲ ਹੋਈ ਉਹ ਹੁੰਦੀ ਤੇ ਹੁੰਦੀ ਹੈ ਪਾਣੀਆਂ ਤੋਂ। ਈਵਨ ਕਿ ਕੁਝ ਸਾਲ ਪਹਿਲਾਂ ਜਿਹੜੀ ਲੜਾਈ ਵੀ ਹੋਈ ਆ ਆਪਸੀ ਪਿੰਡਾਂ ਦੇ ਵਿੱਚ ਕਿ ਉੱਥੇ ਲੜੇ ਆ, ਉਹ ਇਸੇ ਗੱਲ ਕਰਕੇ ਕਿ ਤੁਸੀਂ ਪਾਣੀ ਇੱਧਰ ਨੂੰ ਛੱਡ ਦਿੰਦੇ ਆ। ਹੁਣ ਉੱਥੇ ਬਿਹਾਰ ਦੇ ਵਿੱਚ ਜਿਹੜਾ ਹੜ੍ਹ ਆਇਆ ਤੇ ਕਿਹਾ ਜਾ ਰਿਹਾ ਵੀ ਨੇਪਾਲ ਨੇ ਜਿਹੜੇ ਆ ਉਹ ਫਲੱਡ ਗੇਟ ਆ ਉਹ ਖੋਲ ਦਿੱਤੇ। ਇਸ ਕਰਕੇ ਦੋ ਹੀ ਦੇਸ਼ਾਂ ਦਾ ਉਸ ਵਿੱਚ ਸੰਬੰਧ ਬੜਾ ਵਧੀਆ ਹਨਾ। ਤੇ ਇਹਦੇ ਵਿੱਚ ਕੜੱਤਣ ਨਹੀਂ ਵਧਾਉਣੀ ਚਾਹੀਦੀ, ਕਿਉਂਕਿ ਜਿੰਨੀ ਕੜੱਤਣ ਵੱਧ ਰਹੀ ਆ ਉਨੀ ਚਾਈਨਾ ਜਿਹੜਾ ਆ ਉਹ ਉੱਥੇ ਆ ਕੇ ਇਨਵੈਸਟਮੈਂਟ ਕਰ ਰਿਹਾ, ਉਨਾ ਹੀ ਉਹ ਨੇੜੇ ਆ ਰਿਹਾ ਉਹਦੇ ਨੇਪਾਲ ਦੇ। ਤੇ ਇਸ ਕਰਕੇ ਉਹ ਜਿਹੜਾ ਇਹ ਪਾਣੀਆਂ ਦਾ ਮਸਲਾ ਆ ਇਹ ਭਾਰਤ ਸਰਕਾਰ ਕਾਫੀ ਗੰਭੀਰਤਾ ਨਾਲ ਲੈ ਰਹੀ ਆ, ਕਿਉਂਕਿ ਹੁਣ ਤੱਕ ਬਹੁਤ ਨੁਕਸਾਨ ਹੋ ਚੁੱਕਾ ਬਿਹਾਰ ਦੇ ਵਿੱਚ ਵੀ। ਹਰ ਸਾਲ ਹੁੰਦਾ ਕਿ ਉਹ ਜਿਹੜਾ ਨੇਪਾਲ ਦੇ ਉੱਤੋਂ ਜਿਹੜਾ ਇਹ ਬੰਨ ਵਗੈਰਾ ਹੈਗੇ ਆ ਉਹਨਾਂ ਦਾ ਕਿੱਦਾਂ ਪ੍ਰਬੰਧ ਦੇਖਣਾ ਉਸ ਪਾਣੀ ਨੂੰ, ਕਿਉਂਕਿ ਭਾਰਤ ਨੂੰ ਹੁਣ ਕਰਨਾ ਪੈਣਾ ਇਹ, ਕਿਉਂਕਿ ਪਹਿਲਾਂ ਸੰਧੀਆਂ ਵੀ ਹੋ ਚੁੱਕੀਆਂ ਕਿ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਇਹਦਾ ਕੋਈ ਹੱਲ ਲੱਭਿਆ ਜਾਵੇ। ਕਿਉਂਕਿ ਇੱਕ ਜਿਹੜਾ ਖੁਦਾਈ ਆ ਜਿਹੜੀ ਆਹ ਆਪਣੇ ਨਜਾਇਜ਼ ਹੋਣੀ ਸ਼ੁਰੂ ਹੋ ਗਈ ਆ, ਉਹਦੇ ਵਿੱਚ ਪਹਾੜੀਆਂ ਵੀ ਪੱਧਰੀਆਂ ਕਰੀ ਜਾਂਦੇ ਆ ਹਨਾ, ਰੇਤਾ ਬਜਰੀ। ਉਹਦਾ ਜਿਹੜਾ ਕੁਦਰਤ ਨਾਲ ਆਪਾਂ ਛੇੜਛਾੜ ਕਰਦੇ ਆ। ਵੈਸੇ ਚਲੋ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ, ਪਰ ਸਾਨੂੰ ਹੁਣ ਆਪਣੇ ਦੇਸ਼ ਬਾਰੇ ਤਾਂ ਸਾਨੂੰ ਪਤਾ ਨਾ, ਪਹਾੜਾਂ ਨੂੰ ਅਸੀਂ ਨਹੀਂ ਛੱਡਿਆ ਹਨਾ, ਜਿਵੇਂ ਤੁਸੀਂ ਦੱਸਿਆ ਪੱਧਰੇ ਕਰਤੇ ਤੇ ਆ ਰੁੱਖ ਅਸੀਂ ਕੱਟੀ ਜਾਂਦੇ ਆ, ਨਵੇਂ ਲਾਉਣ ਦਾ ਕੋਈ ਨਾਮੋ ਨਿਸ਼ਾਨ ਨਹੀਂ। ਵੀ ਕੁਦਰਤ ਨਾਲ ਛੇੜਛਾੜ ਹੀ ਆ ਤੇ ਉਹ ਸਾਨੂੰ ਭੁਗਤਾਨ ਤੇ ਫਿਰ ਉਹਦਾ ਮਤਲਬ ਕਰਨਾ ਪੈਣਾ। ਤੁਸੀਂ ਦੇਖੋ ਵੀ ਤਾਮਿਲਨਾਡੂ ਜਿਹੜੇ ਹੜ੍ਹ ਆਏ ਸੀ ਉਹਦਾ ਕਾਰਨ ਕੀ ਸੀ ਕਿ ਅਸੀਂ ਜਿਹੜੇ ਉੱਥੇ ਦੇ ਜਿੰਨੇ ਨਾਲੇ ਸੀ ਸਾਰਿਆਂ ਉੱਤੇ ਜਿਹੜਾ ਆ ਨਜਾਇਜ਼ ਜਿਹੜੀ ਆ ਉਹ ਕਰ ਦਿੱਤੀ ਉਹ ਸਾਰੀ। ਅਸੀਂ ਇਹ ਸੋਚਿਆ ਹੀ ਨਹੀਂ। ਹੁਣ ਆ ਪਟਿਆਲੇ ਦੇ ਵਿੱਚ ਜਿੰਨੇ ਨਾਲੇ ਸੀ ਉਹਨਾਂ ਚ ਜਾ ਕੇ ਉਹਨਾਂ ਦੇ ਹਾਲਾਤ ਦੇਖ ਲਓ, ਪਹਿਲਾਂ ਦੇ ਕੱਢ ਲਓ, ਅੱਜ ਤੋਂ 50 ਸਾਲ ਦੇ ਹੁਣ ਦੇਖ ਉੱਥੇ ਕੱਢ ਲਓ। ਜਿੱਦਾਂ ਹੁਣ ਘੱਗਰ ਵੀ ਆ, ਜਿਵੇਂ ਨਾਲੇ ਜਿਹੜੇ ਰਹਿ ਵੀ ਗਏ ਆ, ਜਿਹੜੇ ਬਚ ਵੀ ਗਏ, ਉਹਨਾਂ ਦੀ ਕੋਈ ਸਾਫ਼ ਸਫਾਈ ਨਹੀਂ। ਇਹ ਤਾਂ ਉੱਥੇ ਮਤਲਬ ਇਹਦਾ ਕੋਈ ਜ਼ਿਕਰ ਹੀ ਨਹੀਂ ਨਾ ਕੀਤਾ ਜਾਂਦਾ ਵੀ ਜਿਵੇਂ ਮੰਨ ਲਓ ਹੁਣ ਮਾਨਸੂਨ ਆਉਣ ਵਾਲੀ ਆ, ਮੀਂਹ ਆਉਣਾ ਜਾਂ ਆਹ ਹਾਲਾਤ ਬਣਨੇ ਆ, ਉਸ ਤੋਂ ਪਹਿਲਾਂ ਕੋਈ ਸਫਾਈ ਕੀਤੀ ਜਾਵੇ ਉਹਨਾਂ ਦੀ। ਵੀ ਕਜਾ ਤੇ ਇੱਕਦਮ ਪਾਣੀ ਦੀ ਡਾਫ ਲੱਗਣੀ ਤੇ ਉਹਨੇ ਆਪੇ ਮੁੜ ਕੇ ਹੜ੍ਹ ਦਾ ਰੂਪ ਲੈ ਲੈਣਾ, ਤੇ ਕਜਾ ਉਹਨੂੰ ਪਲੇਨ ਜਿਹੜੀਆਂ ਉਹਨਾਂ ਦੀ ਜਗ੍ਹਾ ਬਣੀਆਂ ਹੋਈਆਂ ਉਹ ਸਾਫ਼ ਮਿਲੇ ਤੇ ਪਾਣੀ ਆਪਦਾ ਮਤਲਬ ਆਪਦੇ ਬੈਣ ਵਹਿੰਦਾ ਜਾਂਦਾ। ਬਿਲਕੁਲ ਸਾਡੇ ਸਰਕਾਰਾਂ ਦਾ ਵੀ ਇੱਕ ਪੱਖ ਹੀ ਬਣ ਗਿਆ। ਇੱਕ ਮੁੱਖ ਮੰਤਰੀ ਸਤਿਕਾਰਯੋਗ, ਉਹ ਕਹਿੰਦੇ ਉਹਨਾਂ ਕੋਲ ਕੋਈ ਮੰਗ ਲੈ ਕੇ ਗਏ ਸੀ ਆਪਣੇ EMPLOYE, ਉਹ ਜਾ ਕੇ ਕਹਿੰਦੇ ਮੰਗ, ਉਹ ਕਹਿੰਦੇ ਪਹਿਲਾਂ ਧਰਨੇ ਦਿਓ ਤਾਂ ਕਿ ਜਿਹੜਾ ਸਾਡੇ ਦਾ ਗੱਲ ਲੋਕਾਂ ਤੱਕ, ਮੀਡੀਆ ਤੱਕ ਗੱਲ ਤਾਂ ਪਹੁੰਚੇ ਸਾਡੀ, ਫੇਰ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਜੇ ਅਸੀਂ ਇੱਥੇ ਕਮਰੇ 'ਚ ਬਹਿ ਕੇ ਸਾਡਾ ਮਸਲਾ ਹੱਲ ਕਰ ਦਿੱਤਾ ਉਹਦਾ ਸਾਨੂੰ ਕੀ ਫਾਇਦਾ ਹੋਇਆ। ਜਦੋਂ ਮੀਡੀਆ ਦੇ ਵਿੱਚ ਗੱਲ ਜਾਊਗੀ, ਲੋਕਾਂ ਤੱਕ ਪਹੁੰਚੂਗੀ, ਲੋਕਾਂ ਨੇ ਕਹਿਣਾ ਹਾਂ ਵੀ ਇਹ ਤਾਂ ਮਸਲਾ ਹੀ ਹੱਲ ਕਰ ਦਿੱਤਾ। ਹੁਣ ਇਹ ਮੈਨੂੰ ਲੱਗਦਾ ਵੀ ਇਹ ਨਦੀਆਂ ਨਾਲਿਆਂ 'ਚ ਵੀ ਇਹੀ ਸੰਬੰਧ ਹੈ ਇਹਨਾਂ ਦਾ ਕਿ ਜੇ ਹੜ੍ਹ ਨਹੀਂ ਆਊਗਾ ਫੇਰ ਲੋਕਾਂ ਨੂੰ ਸਹਾਇਤਾ ਰਾਸ਼ੀ ਕਿੱਦਾਂ ਦੇਵਾਂਗੇ ਆਪਾਂ ਜਿਹੜਾ ਲੋਕਾਂ ਨੂੰ ਕਿੱਦਾਂ ਕਵਾਂਗੇ ਵੀ ਅਸੀਂ ਕੰਮ ਬਹੁਤ ਕੀਤਾ। ਪਰ ਸਾਡੀਆਂ ਸਰਕਾਰਾਂ ਤਾਂ ਮਹਾਨ ਨੇ ਨਾ, ਉਹ ਤੇ ਬਿਨਾਂ ਹੜ੍ਹ ਆਏ ਤੋਂ ਹੜ੍ਹ ਲਿਆ ਦਿੰਦੀਆਂ। ਬਿਲਕੁਲ, ਹੁਣ ਬਿਨਾਂ ਹੜ੍ਹ ਤੋਂ ਹੀ ਆ। ਇੱਕ ਪਾਸੇ ਅਸੀਂ ਕਹਿੰਦੇ ਆ ਵੀ ਪੰਜਾਬ ਵਿੱਚ ਪਾਣੀ ਹੈ ਨਹੀਂ, ਅਸੀਂ ਬਿਜਲੀ ਦੇ ਉੱਤੇ ਇੰਨਾ ਕੱਟ ਲਾ ਰਹੇ ਆ, ਅਸੀਂ ਝੋਨਾ ਬੀਜਣਾ ਅਸੀਂ ਐਂ ਕਰਤਾ ਤੇ 1 ਜਾਂ 2 ਮਹੀਨੇ ਨਹੀਂ ਸਾਡੇ ਕੋਲ ਚੱਲ ਹੁੰਦੇ ਹਨਾ। ਸਾਡੇ ਲਈ ਤਾਂ ਇਹ ਕਹਾਵਤ ਵੀ ਸਹੀ ਆ ਵੀ 12 ਸਾਲ ਦੀ ਅਸੀਂ ਔੜ ਮੰਗ ਲਈ, 24 ਘੰਟਿਆਂ ਦਾ ਮੀਂਹ ਨਹੀਂ ਮੰਗਿਆ। ਇਹ ਸਾਡੇ ਲਈ ਸਿਆਣੇ ਕਹਿੰਦੇ ਸੀ। ਅਸੀਂ ਸਾਡੀ ਸਿਚੁਏਸ਼ਨ ਜਿਹੜੀ ਉਹ ਸੀ ਪੁਰਾਣੇ 100-200 ਸਾਲ ਪਹਿਲਾਂ, ਅੱਜ ਵੀ ਸਾਡੀ ਉਹੀ ਹਾਲਾਤ ਆ। ਇਹਦਾ ਮਤਲਬ ਆ ਕਿ ਅਸੀਂ ਸਾਇੰਟੀਫਿਕ ਯੁੱਗ ਦੇ ਵਿੱਚ ਵੀ ਪ੍ਰਪੇਅਰ ਨਹੀਂ ਹੋਏ ਕਿ ਕਿੱਦਾਂ ਅਸੀਂ ਜਿਹੜੀ ਨੈਚੁਰਲ ਆਪਦਾ ਹੈਗੀ ਇਹਨਾਂ ਦਾ ਕਿੱਦਾਂ ਨਿਪਟਾਰਾ ਕਰਨਾ ਜੀ। ਤੇ ਦੋਸਤੋ ਇਹ ਸੀਗੀਆਂ ਕੁਝ ਗੱਲਾਂ, ਮਤਲਬ ਕੁਝ ਮਸਲੇ ਤੇ ਕੁਝ ਉਹਨਾਂ ਦੇ ਹੱਲ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਤੁਸੀਂ ਦੱਸਿਓ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੇ ਹੋਰ ਕੋਈ ਗੱਲਬਾਤ ਲਈ ਜੀ। ਤੇ ਦੋਸਤੋ ਤੁਸੀਂ ਇੰਡੋਸ ਟੀਵੀ ਨੂੰ ਜਿਹੜਾ ਸ਼ਾਵਾ ਗੋਲਡ ਉੱਤੇ ਦੇਖ ਸਕਦੇ ਹੋ, ਜੁਗਨੀ ਟੀਵੀ ਦੇ ਉੱਤੇ ਦੇਖ ਸਕਦੇ ਹੋ, ਰੀਅਲ ਗੋਲਡ ਦੇ ਉੱਤੇ ਦੇਖ ਸਕਦੇ ਹੋ, ਤੇ YouTube ਦੇ ਉੱਤੇ ਸਬਸਕ੍ਰਾਈਬ ਕਰਨਾ ਕਦੀ ਨਾ ਭੁੱਲਿਓ ਤਾਂ ਕਿ ਜਿਹੜਾ ਸਾਡੇ ਜਿਹੜੀ ਰੀਚ ਆ ਉਹ ਜ਼ਿਆਦਾ ਵਧੇ ਜੀ। ਤੇ ਅਮਰੀਕਾ ਦੇ ਵਿੱਚ ਤੁਸੀਂ ਇਸ ਨੂੰ ਗਲੈਕਸੀ IPTV ਤੇ ਦੇਖ ਸਕਦੇ ਹੋ ਜੀ। ਤੇ ਹੁਣ ਅਗਲੇ ਪ੍ਰੋਗਰਾਮ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ।